ਸਿੱਖ ਫੈਕਟਰ ਦਾ ਇੰਟਰਨੈਸ਼ਨਲ ਸਕਰੀਨ ਤੇ ਹੋਣਾ ਖਾਲਿਸਤਾਨ ਦੇ ਮੁੱਦੇ ਤੇ ਮੈਂ ਸਮਝਦਾ ਵੀ ਇਸ ਖਾਲਸਾ ਜਿਹੜੇ ਸਾਜਨਾ ਦਿਵਸ ਨਾਲ ਸੰਬੰਧਿਤ ਨਗਰ ਕੀਰਤਨ ਹੋਣਗੇ ਕਿ ਕੁਝ ਚੀਜ਼ਾਂ ਬਾਰੇ ਹੋ ਸਕਦਾ ਹਰ ਇੱਕ ਦੀ ਪਹੁੰਚ ਵੱਖੋ ਵੱਖਰੀ ਹੋਏ, ਲੇਕਿਨ ਸਾਡਾ ਫੋਕਸ ਲੂਜ਼ ਨਹੀਂ ਹੋਣਾ ਚਾਹੀਦਾ ਤੇ ਫੋਕਸ ਇਹੀ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇੰਡੀਆ ਦਾ ਐਜ਼ ਏ ਰੋਗ ਸਟੇਟ ਕਿ ਵੀ ਇਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕੀਤਾ ਆ ਕੇ ਉਹ ਐਕਸਪੋਜ਼ ਹੋਇਆ ਔਰ ਇੰਡੀਆ ਡਿਫੈਂਡ ਕਰਨ ਦੀ ਪਹਿਲਾਂ ਡਿਨਾਇਲ ਕੈਨੇਡਾ ਦੇ ਮਾਮਲੇ 'ਚ, ਅਮਰੀਕਾ ਦੇ ਮਾਮਲੇ 'ਚ ਯੀਲਡ, ਪਰ ਉਹ ਇੰਡੀਵਿਜੂਅਲ ਰੋਗ ਵਿਕਾਸ ਯਾਦਵ ਦੇ ਖਾਤੇ 'ਚ ਪਾ ਕੇ ਦਿਸ ਇੰਟੈਲੀਜੈਂਸ ਏਜੰਸੀਜ਼, ਉਹ CIA ਹੋਏ, FBI ਹੋਏ, ਹੋਮਲੈਂਡ ਸਿਕਿਉਰਿਟੀ ਹੋਏ, ਜਸਟਿਸ ਡਿਪਾਰਟਮੈਂਟ ਹੋਏ, ਇਹਨਾਂ ਸਾਰਿਆਂ ਨੇ ਵੀ ਜਿਵੇਂ ਖਾਲਿਸਤਾਨ ਇਸ਼ੂ ਨੂੰ ਜਿਸ ਲੈਵਲ ਦੇ ਉੱਤੇ ਕੀਤਾ, ਇੱਕ ਉਹ ਮੂਵਮੈਂਟ ਜਿਹਨੂੰ ਬਾਈਗੌਨ ਕਿਹਾ ਜਾਂਦਾ ਸੀ ਤੇ ਜਿਹੜੀ ਬੀਤੇ ਦੀ ਵੀ ਸੀ, ਉਹਦੀ ਸੁਨਹਿਰੀ ਹਿੱਸੇ ਨਾਲੋਂ ਜ਼ਿਆਦਾ ਉਹਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਜਾਂਦਾ ਸੀ, ਉਹ ਮੂਵਮੈਂਟ ਇੱਕ ਜ਼ਿੰਦਾ ਮੂਵਮੈਂਟ ਵਾਂਗ ਜਿਹੜੀ ਹੈ ਉਭਰੀ। ਤੁਸੀਂ ਆਪਣੇ ਮੁਲਕ ਦੀ ਹੱਦ ਦੇ ਵਿੱਚ ਤਾਂ ਮਾਰ ਹੀ ਰਹੇ ਹੋ, ਤੁਸੀਂ ਬਾਹਰ ਜਾ ਕੇ ਮਾਰ ਰਹੇ ਹੋ। ਰੀਜ਼ਨ ਕਿ ਵੀ ਆਵਾਜ਼ ਐਲੀਮੀਨੇਟ ਕਰ ਦਿਓ ਤੇ ਜਿਨ੍ਹਾਂ ਦਾ ਬੰਦਾ ਮਾਰਿਆ ਉਹਨਾਂ 'ਚ ਤੁਸੀਂ ਫੀਅਰ ਪੈਦਾ ਕਰੋ। ਸੋ ਉਹਦੇ 'ਚ ਵੀ ਦੋਨੋਂ ਮਾਮਲਿਆਂ 'ਚ ਜਿਹੜੀ ਹੈ ਇੰਡੀਅਨ ਸਿਸਟਮ ਨੂੰ ਮੂੰਹ ਦੀ ਖਾਣੀ ਪਈ। ਖਾਲਿਸਤਾਨ ਦਾ ਮੁੱਦਾ ਇੱਕ ਰੀਅਲਿਸਟਿਕ ਇਸ਼ੂ ਦੇ ਤੌਰ ਤੇ ਹੁਣ ਤਾਂ ਟਾਈਮ ਦੀ ਗੱਲ ਹੈ ਔਰ ਇੰਟਰਨੈਸ਼ਨਲ ਜੋ ਕੁਝ ਚੱਲ ਰਿਹਾ ਇਸ ਵੇਲੇ ਇਹਦੇ 'ਚ ਨਿਊ ਮੈਪ ਮੇਕਿੰਗ ਵੀ ਉਸ ਦਾ ਹਿੱਸਾ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਸਾਡੇ ਨਾਲ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਜੁੜੇ ਹੋਏ ਆ। ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਦੇ ਵਿੱਚ ਬੈਠੇ ਵਾਚ ਕਰ ਰਹੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ। ਡਾਕਟਰ ਸਾਹਿਬ, ਅੱਜ ਅਸੀਂ 8 ਅਪ੍ਰੈਲ 2025 ਤੇ 25 ਚੇਤ ਨਾਨਕਸ਼ਾਹੀ ਸੰਮਤ 557 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦਾ ਪ੍ਰੋਗਰਾਮ ਟੋਰਾਂਟੋ ਤੋਂ ਸਰਦਾਰ ਸਿਮਰਨਦੀਪ ਸਿੰਘ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ ਆ। ਉਹਨਾਂ ਨੇ ਜਿੱਥੇ ਅਰਦਾਸ ਕੀਤੀ ਹੈ TV84 ਦੀ ਸਮੁੱਚੀ ਟੀਮ ਦੀ ਚੜ੍ਹਦੀ ਕਲਾ ਦੇ ਲਈ, ਨਾਲ ਹੀ ਪੰਥ ਦੀ ਚੜ੍ਹਦੀ ਕਲਾ ਦੇ ਲਈ, ਤੇ ਨਾਲ ਹੀ ਜਿਹੜਾ ਅੱਜ ਦਾ ਸਾਡਾ ਪਹਿਲਾ ਟੌਪਿਕ ਹੈ ਉਹਨਾਂ ਦੇ ਵਿਚਾਰ ਵੀ ਉਹਦੇ ਤੇ ਸਨ ਕਿ ਜਿਹੜੀ ਇਹ ਮੈਂ ਉਹਨੂੰ ਸਵਾਲ ਦੇ ਰੂਪ ਦੇ ਵਿੱਚ ਹੀ ਤੁਹਾਨੂੰ ਪੇਸ਼ ਕਰਨਾ ਚਾਹੂੰਗਾ ਕਿ ਜਿਹੜਾ ਸਾਡਾ ਪਹਿਲਾ ਟੌਪਿਕ ਵੀ ਹੈ, ਮਤਲਬ ਅਸੀਂ ਖਾਲਸਾ ਸਾਜਣਾ ਦਿਵਸ ਦੇ ਮੌਕੇ ਦੇ ਉੱਤੇ ਜਾਂ ਉਹਨਾਂ ਦਿਨਾਂ ਦੇ ਵਿੱਚ ਹੁਣ ਸਾਰਾ ਅਪ੍ਰੈਲ ਦਾ ਮਹੀਨਾ ਜਿਹੜਾ ਆ ਉਹ ਸੈਲੀਬ੍ਰੇਸ਼ਨਸ ਹੋਣੀਆਂ ਨੇ ਦੁਨੀਆ ਭਰ ਦੇ ਵਿੱਚ। ਤੇ ਇਸ ਪਿਛਲੇ ਲੰਘੇ ਸਾਲ ਦੇ ਵਿੱਚ ਜੇ ਦੇਖਣਾ ਹੋਵੇ ਤਾਂ ਜਿਹੜੀ ਖਾਲਿਸਤਾਨ ਦੀ ਸਟਰਗਲ ਹੈਗੀ ਹੈ, ਸੋਵਰਨਿਟੀ ਦੀ ਗੱਲ ਹੈ, ਆਜ਼ਾਦੀ ਦੀ ਗੱਲ ਹੈ, ਉਹਨੂੰ ਬਹੁਤ ਹਾਈਲਾਈਟ ਜਿਹੜੀ ਹੈ ਮਿਲੀ ਹੈ ਦੁਨੀਆ ਭਰ ਦੇ ਵਿੱਚ। ਇੰਟਰਨੈਸ਼ਨਲ ਮੀਡੀਆ ਦੇਖ ਲਓ, ਇੰਟਰਨੈਸ਼ਨਲ ਪਲੈਟਫਾਰਮਸ ਦੇਖ ਲਓ, ਤੇ ਸਿੱਖਾਂ ਦੇ ਵਿੱਚ ਵੀ ਜਿਹੜੇ ਬੰਦੇ ਇੱਕ ਲਾਈਨ ਤੇ ਖੜ ਕੇ ਜਾਂ ਇੱਕ ਦਬਵੀਂ ਆਵਾਜ਼ ਦੇ ਵਿੱਚ ਗੱਲ ਕਰਦੇ ਸੀ ਉਹ ਇੱਧਰ ਆ ਗਏ ਆ, ਤੇ ਜਿਹੜੇ ਵਿਰੋਧ ਕਰਦੇ ਸੀ ਉਹ ਵਿਚਾਲੇ ਆ ਗਏ ਆ। ਮਤਲਬ ਇੱਕ ਸਿੱਖਾਂ ਦੇ ਵਿੱਚ ਵੀ ਇੱਕ ਸ਼ਿਫਟ ਦੇਖਣ ਨੂੰ ਮਿਲਿਆ ਜਿਸ ਕਿਸਮ ਦੀ ਮੋਦੀ ਸਰਕਾਰ ਦੀ ਨੀਤੀ ਰਹੀ ਹੈ 2014 ਤੋਂ ਬਾਅਦ ਦੀ। ਸੋ ਮਤਲਬ ਇਹ ਤੁਸੀਂ ਕਹਿ ਸਕਦੇ ਹੋ ਜਾਂ ਇਹਨੂੰ ਇਸ ਪੱਖੋਂ ਦੇਖਿਆ ਜਾ ਸਕਦਾ ਕਿ ਜਿਹੜਾ ਇਹ ਅਪ੍ਰੈਲ ਦਾ ਮਹੀਨਾ, ਇਸ ਮਹੀਨੇ ਦੇ ਵਿੱਚ ਵੀ ਜਿਹੜਾ ਫੋਕਸ ਹੈ ਉਹ ਖਾਲਸਾ ਸਾਜਣਾ ਦਿਵਸ ਦੇ ਨਾਲ ਨਾਲ ਖਾਲਿਸਤਾਨ ਦੀ ਸਟਰਗਲ ਦੇ ਉੱਤੇ ਹੈ ਕਿ ਸਿੱਖ ਕੀ ਐਕਟੀਵਿਟੀ ਕਰ ਰਹੇ ਆ, ਸਿੱਖ ਆਰਗੇਨਾਈਜੇਸ਼ਨਸ ਕਿਸ ਦਿਸ਼ਾ ਵੱਲ ਵੱਧ ਰਹੀਆਂ ਨੇ। ਉਹ ਭਾਵੇਂ ਕੈਲੀਫੋਰਨੀਆ ਦੇ ਵਿੱਚ ਦੁਬਾਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੀ ਗੱਲ ਹੋਵੇ ਜਾਂ ਅਸੀਂ ਓਵਰਆਲ ਦੇਖਦੇ ਹਾਂ। ਸੋ ਤੁਸੀਂ ਇਸ ਸਾਰੇ ਪਾਰਟ ਨੂੰ ਕਿਵੇਂ ਦੇਖ ਰਹੇ ਹੋ ਜਾਂ ਸਮਝ ਰਹੇ ਹੋ ਵੀ ਜਿਹੜੀ ਇਹ ਚੇਂਜ ਆਈ ਹੈ ਪਿਛਲੇ ਸਾਲ ਡੇਢ ਸਾਲ ਦੇ ਟਾਈਮ ਪੀਰੀਅਡ ਦੇ ਵਿੱਚ, ਜੇ ਅਸੀਂ ਖਾਸ ਤੌਰ 'ਤੇ ਦੇਖਣਾ ਹੋਵੇ, ਇਹਨੂੰ ਕਿਵੇਂ ਸਮਝ ਰਹੇ ਹੋ?
ਦੇਖੋ, ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹ ਸਾਰਾ ਹੀ ਅਪ੍ਰੈਲ ਦਾ ਮਹੀਨਾ ਅਸਲ 'ਚ ਬੇਸ਼ੱਕ ਅਜੇ ਚੇਤ ਚੱਲ ਰਿਹਾ ਹੈ, ਲੇਕਿਨ ਖਾਲਸਾ ਸਾਜਨਾ ਦਿਵਸ ਦਾ ਸੰਬੰਧ ਪਹਿਲੀ ਵਿਸਾਖ ਨਾਲ ਹੈ। ਔਰ ਆਲਰੇਡੀ ਫਿਜ਼ਾ ਦੇ ਵਿੱਚ ਹੀ ਨਹੀਂ, ਗਰਾਊਂਡ ਦੇ ਉੱਤੇ ਵੀ ਜਦੋਂ ਅਸੀਂ ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ ਦੇਖਦੇ ਹਾਂ, ਉਸ ਤੋਂ ਬਾਅਦ ਇੱਕ ਜਿਹੜਾ ਰਵਾਇਤੀ ਤੌਰ ਦੇ ਉੱਤੇ ਵੀ ਔਰ ਉਤਸ਼ਾਹ ਦੇ ਤੌਰ 'ਤੇ ਵੀ ਜਿੱਥੇ ਵੈਦਰ ਹਰ ਥਾਂ ਸਪਰਿੰਗ ਨੇ ਦਸਤਕ ਦਿੱਤੀ ਹੋਈ ਹੈ। ਹਾਲਾਂਕਿ ਨਿਊਯਾਰਕ ਦੇ ਵਿੱਚ ਟੈਂਪਰੇਚਰ ਫਿਰ ਵੀ ਲੋ ਹੈ, ਠੰਡ ਹੈ, ਅਜੇ ਓਵਰਕੋਟ ਦੀ ਲੋੜ ਵੀ ਪੈਂਦੀ ਹੈ ਜੀ। ਲੇਕਿਨ ਪੰਜਾਬ ਦੇ ਵਿੱਚ ਜਦੋਂ ਤੁਸੀਂ ਵੈਦਰ ਵਾਈਜ਼ ਦੇਖਦੇ ਹੋ ਤਾਂ ਇਸ ਵੇਲੇ ਫੁੱਲ ਬਲੂਮ ਹੈ, ਗਰਮੀ ਹੈ, ਸਕੂਲਾਂ ਦੇ ਟਾਈਮ ਵੀ ਚੇਂਜ ਹੋਏ ਨੇ। ਦੇਖੋ, ਮੇਰੇ ਸਾਹਮਣੇ ਜਦੋਂ ਵੀ ਮੈਂ ਇਸ ਵਿਸਾਖ ਜਾਂ ਵਿਸਾਖੀ ਜਾਂ ਜਿਸ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਇੱਕ ਆਪਣੇ ਕਿਤਾਬ 'ਚ ਬੈਸਾਖੀ ਆਫ ਗੁਰੂ ਗੋਬਿੰਦ ਸਿੰਘ ਕਿਹਾ ਸੀ, ਅਤੇ ਫਿਰ ਖਾਲਸੇ ਦੀ ਇਕੱਲੀ ਹੋਂਦ ਪ੍ਰਗਟ ਹੋਣਾ ਜਾਂ 3 ਸਦੀਆਂ ਦਾ ਇਤਿਹਾਸ ਹੀ ਨਹੀਂ, ਜਦੋਂ ਅਸੀਂ ਅੱਜ ਦੇ ਕੌਂਟੈਕਸਟ 'ਚ ਗੱਲ ਕਰਦੇ ਹਾਂ ਕੰਟੈਂਪਰੇਰੀ ਪੀਰੀਅਡ 'ਚ ਔਰ ਖ਼ਾਸ ਤੌਰ 'ਤੇ ਪਿਛਲੀਆਂ 4 ਦਹਾਈਆਂ 'ਚ 40 ਵਰ੍ਹਿਆਂ 'ਚ, ਤਾਂ ਫਿਰ ਅਸੀਂ ਉਹੀ ਗੋਲਡਨ ਇਤਿਹਾਸ, ਸੁਨਹਿਰੀ ਦੌਰ ਜਿਸ ਨੂੰ ਸਾਡੇ ਦੁਸ਼ਮਣ ਨੇ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੌਰ ਨੂੰ ਜਾਂ ਸਿੱਖ ਪੀਰੀਅਡ ਨੂੰ, 18ਵੀਂ ਸਦੀ ਦੀ ਸਟਰਗਲਿੰਗ ਨੂੰ ਉਹਨਾਂ ਨੇ ਡਕੈਤੀਆਂ ਔਰ ਦੂਸਰੇ ਦੇ ਨਾਲ ਜੋੜ ਕੇ ਬਿਆਨਿਆ। ਦੁਸ਼ਮਣ ਦਾ ਜਿਹੜਾ ਨੈਰੇਟਿਵ ਤਾਂ ਇਹੀ ਸੀ, ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਲਈ ਉਹ ਕਿੰਨਾ ਵੱਡਾ ਪਾਰਟ ਸੀ ਜਦੋਂ ਕਿ ਮੁੱਠੀ ਭਰ ਸਿੰਘਾਂ ਨੇ ਦਿੱਲੀ ਹਕੂਮਤ ਨੂੰ ਚੈਲੰਜ ਕੀਤਾ। ਦਰਾ ਖੈਬਰ ਪਾਰ ਤੋਂ ਆਉਣ ਵਾਲੇ ਉਹ ਨਾਦਰ ਸ਼ਾਹ ਹੋਏ ਈਰਾਨ ਦਾ, ਪਰਸ਼ੀਆ ਦਾ, ਜਾਂ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਾਂ ਉਸ ਦਾ ਲੜਕਾ ਤੈਮੂਰ, ਜਾਂ ਫਿਰ ਜਹਾਨ ਖਾਨ, ਉਸ ਦਾ ਪੋਤਾ ਸ਼ਾਹਜਮਾਨ, ਇਹ ਸਾਰੇ ਹੀ ਜਿਹੜੇ ਨੇ ਅੱਜ ਸਾਡੇ ਸਾਹਮਣੇ ਨੇ। ਹਾਲਾਂਕਿ ਉਦੋਂ ਜਦੋਂ ਤੁਸੀਂ ਜਿਹੜੇ ਸਰਕਾਰੀ ਅਕਾਊਂਟ ਨੇ ਜਾਂ ਸਰਕਾਰੀ ਨੈਰੇਟਿਵ ਹੈ, ਉਹ ਜੇ ਤੁਸੀਂ ਉਹਨੂੰ ਸਮਝ ਲਓ ਫਿਰ ਇਹ ਸਮਝ ਆ ਜਾਂਦਾ ਹੈ ਕਿ ਹਕੂਮਤਾਂ ਕਿਵੇਂ ਵਿਰੋਧ ਨੂੰ ਇੱਕ ਉਹਨਾਂ ਨੇ ਸਿੱਧੀ ਤਾਕਤ ਦੇ ਨਾਲ ਦਬਾਉਣ ਦੀ ਲਾਈਨ ਹੁੰਦੀ ਹੈ। ਦੂਸਰਾ, ਲੋਕਾਂ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਕਾਲੇ ਇਮੇਜ ਦੇ ਨਾਲ ਜਾਂ ਕਾਲੇ ਬਰਸ਼ ਦੇ ਨਾਲ ਪੇਂਟ ਕੀਤਾ ਜਾਂਦਾ ਹੈ। ਔਰ ਇਸੇ ਤੋਂ ਹੀ ਅਮਰੀਕਨਾਂ ਦੀ ਇੱਕ ਬੜੀ ਪਪੂਲਰ ਐਕਸਪ੍ਰੈਸ਼ਨ ਹੈ ਕਿ ਵਨ ਮੈਨਸ ਫਰੀडम ਫਾਈਟਰ ਇਜ਼ ਅਦਰ ਮੈਨਸ ਟੈਰਰਿਸਟ ਜੀ। ਔਰ ਅਸੀਂ ਜਿਸ ਅਮਰੀਕਾ ਮੁਲਕ ਦੇ ਵਿੱਚ ਬੈਠੇ ਹਾਂ, ਜੇ ਤੁਸੀਂ ਜਦੋਂ 1776 ਦੇ ਵਿੱਚ 13 ਕਾਲੋਨੀਜ਼ ਨੇ ਇੱਥੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਐਲਾਨੀ ਟਾਮਸ ਜੈਫਰਸਨ ਦੀ ਲਿਖੀ ਹੋਈ, ਅਤੇ ਫੋਰਨ ਜਿਹੜਾ ਐਮਪਾਇਰ ਸੀ ਉਹ ਤਾਂ ਬ੍ਰਿਟਿਸ਼ ਦੇ ਹੀ ਥੱਲੇ ਸੀ ਅਮਰੀਕਾ, ਉਹਨਾਂ ਨੇ ਜਾਰਜ ਵਾਸ਼ਿੰਗਟਨ ਨੂੰ, ਟਾਮਸ ਜੈਫਰਸਨ ਨੂੰ, ਗੈਰੀ ਐਡਮਸ ਨੂੰ ਔਰ ਬਾਅਦ ਵਿੱਚ ਬੈਂਜਾਮਿਨ ਫਰੈਂਕਲਿਨ, ਇਹਨਾਂ ਸਾਰਿਆਂ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਸੀ ਜੀ। ਔਰ ਇਹੀ ਕਹਾਣੀ ਤੁਸੀਂ ਬਹੁਤ ਸਾਰੇ ਹੋਰ ਜਿਹੜੇ ਫਰੀडम ਫਾਈਟਰਸ ਨੇ ਉਹਨਾਂ ਦੇ ਹਵਾਲੇ ਨਾਲ ਵੀ ਦੇਖੋਗੇ। ਸੋ ਇਹ ਸਾਰੀਆਂ ਜਦੋਂ ਸਟਰਗਲ ਦੀ ਗੱਲ, ਹਾਲਾਂਕਿ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਰੂਹਾਨੀ ਪੱਖ ਹੈ ਜਾਂ ਉਸ ਦਾ ਰੈਵੋਲੂਸ਼ਨਰੀ ਪੱਖ ਹੈ, ਉਸ ਦਾ ਜ਼ਿਕਰ ਅਸੀਂ ਕਰਦੇ ਹਾਂ, ਪਰ ਕਿਉਂਕਿ ਤੁਸੀਂ ਬਿਗਨਿੰਗ ਦੇ ਵਿੱਚ ਹੀ ਡਾਇਰੈਕਟ ਇਸ ਨੂੰ ਖਾਲਿਸਤਾਨ ਦੀ ਸਟਰਗਲ ਲਈ ਇਹ ਵਰ੍ਹਾ ਕਿਵੇਂ ਇੱਕ ਗੇਮ ਚੇਂਜਰ ਹੋਇਆ, ਅਤੇ ਉਸ ਨੂੰ ਮੈਂ ਥੋੜ੍ਹਾ ਜਿਹਾ ਕਰੈਕਟ ਕਰਾਂਗਾ ਕਿ ਦੇਖੋ, ਅੰਡਰ ਕਰੰਟ ਹੁੰਦਾ ਹੈ ਕਈ ਵਾਰ, ਕਿਸੇ ਚੀਜ਼ ਨੂੰ ਦਬਾ ਦਿੱਤਾ ਜਾਂਦਾ ਹੈ ਜੀ, ਇੱਕ ਨੈਰੇਟਿਵ ਜਿਹਨੂੰ ਡੋਮੀਨੇਟ ਧਿਰ ਬਿਰਤਾਂਤ ਜਿਹੜਾ ਦਿੰਦੀ ਆ ਉਹ ਵਿਕਦਾ ਵੀ ਹੈ, ਪਰ ਫਿਰ ਕੋਈ ਨਾ ਕੋਈ ਦਬੀ ਜਿਹੜੀ ਹੈ, ਉਹ ਜਿਹੜੀ ਅੱਗ ਹੈ ਉਹ ਇੱਕਦਮ ਸ਼ੋਲਾ ਬਣਨ ਦੀ ਜਿਹੜੀ ਹੈ ਉਹ ਔਕਾਤ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਔਰ ਮੇਰੇ ਮਨ 'ਚ ਕੁਦਰਤੀ ਇਹ ਖਿਆਲ ਆ ਰਿਹਾ ਸੀ ਕਿ ਵੀ ਪਾਕਿਸਤਾਨ ਦਾ ਥਾਟ ਬੇਸ਼ੱਕ ਇੱਕ ਜ਼ਮਾਨੇ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਗੁੱਜਰਾਂ ਦਾ ਮੁੰਡਾ ਜਿਹੜਾ ਰਹਿਮਤ ਅਲੀ ਆਕਸਫੋਰਡ ਦੇ ਵਿੱਚ ਪੜ੍ਹਦਾ ਸੀ, ਉਸ ਨੇ ਜਦੋਂ ਇਹ ਵਰਡ ਵੀ ਕੀਤਾ ਜੀ ਪੰਜਾਬ ਅਫਗਾਨਿਸਤਾਨ ਦਾ ਹਿੱਸਾ, ਕਸ਼ਮੀਰ ਔਰ ਸਤਾਨ ਸਿੰਧ, ਇਹ ਉਹਨੇ ਇਮੈਜਿਨ ਕੀਤਾ ਕਿ ਵੀ ਉਹਦੇ 'ਚ ਹੁਣ ਜਿਹੜਾ ਬਾਅਦ ਦੇ ਵਿੱਚ ਹੁਣ ਬੰਗਲਾਦੇਸ਼ ਬਣਿਆ ਜਾਂ ਮਸ਼ਰਕੀ ਬੰਗਾਲ ਸੀ, ਇਹ ਤਾਂ ਹੈ ਹੀ ਨਹੀਂ ਸੀ, 2000-3000 ਕਿਲੋਮੀਟਰ ਦੀ ਵਿੱਥ ਸੀ। ਲੇਕਿਨ ਉਹਨੇ ਇਹ ਦੇਖਿਆ ਕਿ ਵੀ ਅਲਟੀਮੇਟਲੀ ਇਹ, ਔਰ ਇਹ ਉਹ ਪੀਰੀਅਡ ਸੀ ਜਦੋਂ ਅਜੇ ਮਿਸਟਰ ਮੁਹੰਮਦ ਅਲੀ ਜਿਨਾ ਉਹਨਾਂ ਨੂੰ ਐਂਬੈਸਡਰ ਆਫ ਹਿੰਦੂ ਮੁਸਲਿਮ ਯੂਨਿਟੀ ਦੇ ਤੌਰ ਦੇ ਉੱਤੇ ਪ੍ਰਚਾਰਿਆ ਜਾਂਦਾ ਸੀ, ਔਰ ਇਹ ਲਫ਼ਜ਼
ਸਰੋਜਨੀ ਨਾਇਡੂ, ਇੰਦਰਾ ਦੇ ਨਹਿਰੂ ਦੀ ਭੈਣ ਨੇ ਹੀ ਉਹਨਾਂ ਨੂੰ ਦਿੱਤੇ। ਐਂਡ ਮੋਸਟ ਪੋਪੂਲਰ, ਔਰ ਗਾਂਧੀ ਤਾਂ ਅਜੇ ਸੀਨ ਤੇ ਵੀ ਨਹੀਂ ਸੀ ਆਇਆ ਜਦੋਂ, ਉਸ ਤੋਂ ਪਹਿਲਾਂ ਹੀ ਮਿਸਟਰ ਜਿਨਾ ਜਿਹੜੇ ਨੇ ਬਹੁਤ ਕਦਾਵਰ ਲੀਡਰ ਸੀ, ਪੱਕੇ ਸੈਕੂਲਰ ਬਿਲੀਫ ਵਾਲੇ, ਔਰ ਗਾਂਧੀ ਦੇ ਨਾਲ ਜਦੋਂ ਹੈਂਡ ਜੁਆਇਨ ਵੀ ਕੀਤੇ। ਔਰ ਗਾਂਧੀ ਨੇ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਖਿਲਾਫਤ ਮੂਵਮੈਂਟ ਜੀ, ਉਹਦਾ ਇੱਕ ਆਪਣੀ ਬੈਕਗਰਾਊਂਡ ਹੈ, ਕਿਉਂਕਿ ਫਸਟ ਵਰਲਡ ਵਾਰ ਦੇ ਵਿੱਚ ਆਟੋਮੈਨ ਅੰਪਾਇਰ ਜਿਹੜੀ ਸਲਤਨਤ ਉਸਮਾਨੀਆ ਸੀ ਉਸ ਦਾ ਉਹ ਟੁੱਟੀ, ਔਰ ਜਿਹੜਾ ਮਿਡਲ ਈਸਟ ਸਾਰਾ ਜਿਹਦੇ 'ਚ ਅੱਜ 8-10 ਮੁਲਕ ਕੇ ਸਾਰੇ ਬਣੇ ਹੋਏ ਨੇ, ਇਹ ਉਹਨਾਂ ਦਾ ਹੀ ਹਿੱਸਾ ਸੀ 800 ਸਾਲ ਆਟੋਮੈਨ ਅੰਪਾਇਰ ਦਾ। ਔਰ ਜਿਹੜਾ ਹੈੱਡ ਸੀ ਸਲਤਨਤ ਉਸਮਾਨੀਆ ਦਾ ਜਾਂ ਆਟੋਮੈਨ ਅੰਪਾਇਰ ਦਾ, ਉਹ ਆਪਣੇ ਆਪ ਨੂੰ ਖਲੀਫਾ ਵੀ ਕਹਿੰਦਾ ਸੀ, ਕਿਉਂਕਿ ਇਹ ਹਾਲਾਂਕਿ ਇਸਲਾਮ ਦੇ ਹਵਾਲੇ ਨਾਲ ਵੱਖਰੇ ਕਾਨਸੈਪਟ ਨੇ ਕਿ ਅਮੀਰੁਲ ਮੋਮਨੀਨ ਔਰ ਖਲੀਫਾ, ਰਿਲੀਜੀਅਸ ਟ੍ਰੈਡੀਸ਼ਨ ਡਿਫਰੈਂਟ ਹੈ, ਲੇਕਿਨ ਇਹ ਇੱਕ ਬਾਦਸ਼ਾਹਾਂ 'ਚ ਆਪਣੀ ਲੈਜੀਟੀਮੇਸੀ ਸਾਬਤ ਕਰਨ ਦੇ ਲਈ ਕਿ ਇਸਲਾਮਿਕ ਜਗਤ ਦਾ ਮੈਂ ਹੈੱਡ ਹਾਂ, ਉਹਦੇ 'ਚੋਂ ਇਹ ਖਿਲਾਫਤ ਟਰਮ ਖਲੀਫੇ ਨਾਲ ਜੁੜੀ ਹੋਈ ਹੈ। ਸੋ ਜ਼ਾਹਿਰ ਹੈ ਜਦੋਂ ਆਟੋਮੈਨ ਅੰਪਾਇਰ ਦੀ ਗ੍ਰਿਪ ਟੁੱਟੀ ਔਰ ਉਸ ਸਾਰੇ ਦੇ ਵਿੱਚ ਜਿਹੜਾ ਖਲੀਫੇ ਦਾ ਸਟੇਟਸ ਵੀ ਖਤਮ ਹੋ ਗਿਆ, ਔਰ ਵਿਦਿਨ ਜਿਹੜਾ ਅੱਜ ਟਰਕੀ ਹੈ ਜਾਂ ਤੁਰਕੀਆ, ਇਹਦਾ ਹੁਣ ਨਵਾਂ ਨਾਂ ਬਦਲਿਆ, ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਅਤਾ ਤੁਰਕ, ਜਿਹਨੂੰ ਗ੍ਰੇਟ ਤੁਰਕ ਕਿਹਾ ਗਿਆ, ਉਹਨੇ ਵੜਨ ਨਹੀਂ ਦਿੱਤਾ ਇਹਨਾਂ ਪਾਵਰਸ ਨੂੰ, ਔਰ ਉਹ ਲੜ ਰਿਹਾ ਸੀ, ਸਾਈਪਰਸ ਵੱਲ ਨਿਕਲਿਆ, ਔਰ ਅੱਜ ਵੀ ਅੱਧਾ ਸਾਈਪਰਸ ਜਿਹੜਾ ਉਹ ਟਰਕੀ ਦੇ ਕੋਲ ਹੈ, ਔਰ ਅੱਧਾ ਜਿਹੜਾ ਉਹ ਦੂਸਰੇ ਪਾਸੇ ਉਸ ਦਾ ਇੰਪੈਕਟ ਹੈ ਜੀ। ਸੋ ਇਸ ਸਾਰੇ 'ਚ ਜਿਹੜੇ ਭਾਰਤ ਦੇ ਮੁਸਲਮਾਨ ਸੀ ਇਨ ਜਨਰਲ, ਔਰ ਖ਼ਾਸ ਤੌਰ 'ਤੇ ਮਾਲਾਬਾਰ ਜਿਹੜਾ ਅੱਜ ਕੇਰਲਾ ਸਟੇਟ ਦੇ ਰੂਪ 'ਚ ਹੈ, ਉਹਦੇ 'ਚ ਇੱਕ ਤਹਿਰੀਕ ਉੱਠੀ ਖਿਲਾਫਤ ਕਿ ਜੀ ਵਾਪਸ ਲਿਆਓ ਖਲੀਫੇ ਨੂੰ। ਔਰ ਗਾਂਧੀ ਜਿਹੜਾ ਬਹੁਤ ਜ਼ਬਰਦਸਤ ਮੌਕਾ ਪਰਸਤ ਸੀ, ਉਹਨੇ ਕਿਉਂਕਿ ਉਹ ਚਾਹੁੰਦਾ ਸੀ ਕਿ ਮੁਸਲਮਾਨਾਂ ਨੂੰ ਡਰੈਗ ਕਰਕੇ ਨੈਸ਼ਨਲ ਮੂਵਮੈਂਟ ਜੋ ਉਹਨਾਂ ਦੀ ਹਿੰਦੂਤਵਾਦ ਜਾਂ ਹਿੰਦੂ ਰਾਸ਼ਟਰ ਰਾਮ ਰਾਜ ਦੇ ਨਾਂ ਥੱਲੇ ਸੀ, ਉਹਨੂੰ ਡਰੈਗ ਕਰਨ ਦੀ ਲਾਈਨ ਉਹਦੇ ਮਾਈਂਡ ਦੇ ਵਿੱਚ ਘੁੰਮ ਰਹੀ ਸੀ। ਜਿਵੇਂ ਉਹਨਾਂ ਨੇ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਸਿੱਖਾਂ ਦੀ ਰਿਲੀਜੀਅਸ ਮੂਵਮੈਂਟ ਨੂੰ ਖਿੱਚ ਕੇ ਆਪਣੇ ਇੰਡੀਅਨ ਖਾਤੇ 'ਚ ਪਾ ਦਿੱਤਾ, ਉਹਨੇ ਸਪੋਰਟ ਕੀਤੀ। ਔਰ ਹਾਲਾਂਕਿ ਗਾਂਧੀ ਦੀ ਨਾ ਇਸਲਾਮ 'ਚ ਯਕੀਨ ਸੀ ਨਾ ਉਹਨਾਂ ਦੇ ਨਾਲ, ਉਹ ਤਾਂ ਉਹਨਾਂ ਨੂੰ ਐਜ਼ ਏ ਪੋਲੀਟੀਕਲ ਵੈਪਨ ਯੂਜ਼ ਕਰ ਰਿਹਾ ਸੀ, ਬਟ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਇਹਦਾ ਜ਼ਬਰਦਸਤ ਵਿਰੋਧ ਕੀਤਾ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਠੀਕ ਨਹੀਂ ਹੈ, ਕਿਉਂਕਿ ਤੁਸੀਂ ਮਜ਼ਹਬ ਨੂੰ ਵਿੱਚ ਘੜੀਸ ਕੇ ਲਿਆ ਕੇ ਸਿਆਸੀ ਮੰਤਵ, ਔਰ ਅਲਟੀਮੇਟਲੀ ਜਿਹੜਾ ਅਤਾ ਤੁਰਕ ਜਿਹਨੇ ਤੁਰਕੀ ਨੂੰ ਸੰਭਾਲਿਆ ਉਹਨੇ ਹੀ ਖ਼ਤਮ ਕਰਤਾ ਸਾਰਾ ਕੰਮ, ਔਰ ਜਿਹੜੇ ਰਿਲੀਜੀਅਸ ਸਾਰੇ ਇਸ ਕਿਸਮ ਦੀ ਖਿਲਾਫਤ ਵਾਲੇ ਮੁੱਲਾ ਸੀ ਉਹ ਸਾਰਿਆਂ ਨੂੰ ਮੱਕਾ ਯਾਤਰਾ ਕਰਾਉਣ ਦੇ ਨਾਂ ਥੱਲੇ ਸਮੁੰਦਰ ਦੇ ਵਿੱਚ ਡੋਬ ਕੇ ਖ਼ਤਮ ਕਰਤਾ। ਔਰ ਉਹਨਾਂ ਦਾ ਇੱਕ ਆਪਣਾ ਇੱਕ ਡਿਫਰੈਂਟ ਕਿਸਮ ਦਾ ਨਿਜ਼ਾਮ ਜਿਹਨੂੰ ਸੈਕੂਲਰ ਕਿਹਾ ਗਿਆ, ਹਾਲਾਂ ਅਸੀਂ ਉਸ ਦੀ ਹਰ ਗੱਲ ਨਾਲ ਸਹਿਮਤ ਨਾ ਵੀ ਹੁੰਦੇ ਹੋਈਏ, ਪਰ ਉਹਨੇ ਇੱਕ ਪ੍ਰਾਈਡ ਦਿੱਤਾ। ਅਤਾ ਤੁਰਕ ਵੀ ਇੱਕ ਟਾਈਟਲ ਸੀ ਕਿ ਗ੍ਰੇਟ ਟਰਕ ਜਾਂ ਗ੍ਰੇਟ ਤੁਰਕ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਘਟਨਾਕ੍ਰਮ ਇੱਕ ਪਾਸੇ ਗਾਂਧੀ ਨੇ ਇਸ ਖਿਲਾਫਤ ਦੇ ਹਵਾਲੇ ਨਾਲ ਹੀ ਵੱਡੇ ਵੱਡੇ ਇਸਲਾਮਿਕ, ਕੋਈ ਅਲੀ ਬ੍ਰਦਰਜ਼, ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਦੂਸਰੇ ਤੀਸਰੇ ਲੋਕ ਜਿਹੜੇ, ਔਰ ਖੈਬਰ ਪਖਤੂਨਖਵਾ ਦੇ ਖਾਨ ਅਬਦੁਲ ਗਫਾਰ ਖਾਨ ਜਾਂ ਦੂਜੇ ਜਿਹੜੇ ਸਾਰੇ ਵਡੇਰੇ, ਜਿਹਦੀ ਬਦੌਲਤ ਅੱਜ ਵੀ 20 ਕਰੋੜ ਮੁਸਲਮਾਨ ਭਾਰਤ ਦੇ ਨਕਸ਼ੇ ਦੀ ਕੈਦ 'ਚ ਫਸ ਗਿਆ ਜੀ। ਇਹ ਉਹ ਪੀਰੀਅਡ ਸੀ ਜਿਹਦੇ 'ਚ ਉਹਨਾਂ ਨੂੰ ਲੱਗਾ ਕਿ ਵੀ ਦੇਖੋ ਇਹ ਤਾਂ ਇੱਕ ਇਸ ਕਿਸਮ ਦਾ ਹੋ ਕੇ ਹੀ ਜਿਹੜਾ ਉਹ ਇੱਕ ਹਿੰਦੂ ਹੋਣ ਦੇ ਨਾਤੇ ਵੀ ਸਾਡੀ ਖਿਲਾਫਤ ਸਾਡੇ ਖਲੀਫੇ ਨੂੰ ਸਪੋਰਟ ਕਰਦੇ। ਸੋ ਇਹਨਾਂ ਨੂੰ ਮੈਂ ਟਰਨਿੰਗ ਮੂਮੈਂਟਸ ਕਹਿੰਦਾ। ਜਿਵੇਂ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਗਾਂਧੀ ਆ ਗਿਆ, ਨਨਕਾਣਾ ਸਾਹਿਬ ਔਰ ਹਮਦਰਦੀ, ਔਰ ਉਹਨੇ ਸਿੱਖਾਂ ਨੂੰ ਕਿਹਾ ਜੀ, ਔਰ ਚਾਬੀਆਂ ਦਾ ਮੋਰਚਾ ਉਸ ਤੋਂ ਬਾਅਦ ਫਤਹ ਹੋਇਆ ਜਦੋਂ ਚਾਬੀਆਂ ਡਿਪਟੀ ਕਮਿਸ਼ਨਰ ਨੇ ਆ ਕੇ ਦਿੱਤੀਆਂ, ਸਿੱਖਾਂ ਨੂੰ ਕਿਹਾ ਜੀ ਤੁਸੀਂ ਪਹਿਲੀ ਜੰਗ ਆਜ਼ਾਦੀ ਦੀ ਜਿੱਤ ਲਈ ਹੈ, ਹੁਣ ਵੱਡਾ ਭਾਰਤ ਜਿਹੜਾ ਇਹਨੂੰ ਆਜ਼ਾਦ ਕਰਾਓ। ਔਰ ਉਹ ਜਿਹੜੇ ਆਪਣੇ ਹੱਕਾਂ ਲਈ ਖਲੋਣਾ ਸੀ ਸਿੱਖਾਂ ਨੇ, ਉਹ ਉਹਨਾਂ ਦੇ ਇੰਡੀਅਨ ਨੈਸ਼ਨਲਿਜ਼ਮ ਦੇ ਢਹਿ ਛੜ ਗਏ। ਲੇਕਿਨ ਹੁਣ ਜਿਨ੍ਹਾਂ ਕਦੋਂ ਵਾਪਸ ਪਰਤਦੇ ਨੇ, ਔਰ ਮੈਂ ਜਿਵੇਂ ਕਿਸੇ ਘਟਨਾ ਦਾ ਜ਼ਿਕਰ ਕਰਦਾ ਕਿ ਉਹ ਕਿਵੇਂ ਇੱਕ ਬਦਲਾਅ ਪੈਦਾ ਕਰਦੀ ਹੈ, ਇੰਨਾ ਕਿਨਾਂ ਦਾ ਹਿੰਦੂ ਤਵੀਆਂ ਦੇ ਹੌਸਲੇ ਵਧੇ ਹੋਏ ਸੀ ਕਿ ਇੱਕ ਸਵਾਮੀ ਸ਼ਰਧਾਨੰਦ ਨਾਂ ਦਾ ਆਰੀਆ ਸਮਾਜੀ, ਕਿਉਂਕਿ ਦਿਆਨੰਦ ਨੇ ਜਦੋਂ ਸਤਿਆਰਥ ਪ੍ਰਕਾਸ਼ ਲਿਖਿਆ ਤੇ ਉਹਨਾਂ ਨੇ ਨਬੀ ਮੁਹੰਮਦ, ਗੁਰੂ ਨਾਨਕ ਪਾਤਸ਼ਾਹ ਔਰ ਉਹਨਾਂ ਸਭ ਦੇ ਖਿਲਾਫ ਈਸਾਈਅਤ ਦੀ ਜਿਹੜਾ ਬਹੁਤ ਜਿਹੜੀ ਹੈ ਨੈਗੇਟਿਵ ਜ਼ਬਾਨ ਵਰਤ ਕੇ ਉਹਨੇ ਜਿਹੜਾ ਹੈ ਉਹ ਸਤਿਆਰਥ ਪ੍ਰਕਾਸ਼ ਲਿਖਿਆ। ਔਰ ਈਵਨ ਗਾਂਧੀ ਵਰਗਾ ਜਿਹਦੇ ਅੰਦਰ ਲੁਕਿਆ ਹਿੰਦੂ ਸੀ, ਉਹਨੇ ਵੀ ਆਪਣੇ ਕਮੈਂਟਸ ਕਿਹਾ ਸੀ, इससे निराशाजनक पुस्तक मैंने दूसरी और कोई नहीं पढ़ी है। ਹੁਣ ਉਸ ਸਾਰੇ ਦੇ ਥੱਲੇ ਔਰ ਉਸ ਸਵਾਮੀ ਸ਼ਰਧਾਨੰਦ ਨੇ
ਜਿਹੜਾ ਆਰੀਆ ਸਮਾਜੀ ਸੀ, ਇੱਕ ਕਿਤਾਬਚਾ ਲਿਖਿਆ, ਹਾਲਾਂ ਅਨਨੋਨ ਨੇਮ ਦੇ ਥੱਲੇ ਸੀ, ਰੰਗੀਲਾ ਰਸੂਲ, ਜਿਹਦੇ 'ਚ ਨਬੀ ਮੁਹੰਮਦ ਉਹਨਾਂ ਦੇ ਬਾਰੇ ਬੜੀਆਂ ਨੈਗੇਟਿਵ ਗੱਲਾਂ ਲਿਖੀਆਂ ਗਈਆਂ, ਔਰ ਉਹਨੂੰ ਛਾਪਿਆ ਇੱਕ ਮਲਹੋਤਰਾ, ਜਿਹੜਾ ਲਾਸਟ ਟਾਈਮ ਸੀ ਫਸਟ ਕੀ ਲਾਹੌਰ ਦੇ ਵਿੱਚ ਉਹਦੀ ਪ੍ਰਿੰਟਿੰਗ ਪ੍ਰੈਸ ਸੀ, ਔਰ ਉਹਨੇ ਛਾਪਿਆ। ਹੁਣ ਇਹ ਜਿਹੜਾ ਸੀ ਉਹਨਾਂ ਨੂੰ, ਇਹ ਉਸ ਪੀਰੀਅਡ 30s ਦੀ ਗੱਲ ਹੈ, ਜਦੋਂ ਕਿ ਇੱਕ ਪਾਸੇ ਅੰਗਰੇਜ਼ ਇਸ ਦਬਾਅ ਥੱਲੇ ਸੀ, ਜਿਹਦੇ ਥੱਲੇ 1937 ਦੇ ਵਿੱਚ ਫਿਰ ਲੈਜਿਸਲੇਚਰ ਅਸੈਂਬਲੀ ਦੀਆਂ ਲਿਮਿਟਿਡ ਰੋਲ ਦੇ ਥੱਲੇ ਇਲੈਕਸ਼ਨਸ ਹੋਈਆਂ, ਕੁਛ ਉਹਨਾਂ 'ਚੋਂ ਪਾਵਰ 'ਚ ਆਏ। ਹੁਣ ਇਹ ਜਦੋਂ ਰੰਗੀਲਾ ਰਸੂਲ ਛਪਦਾ ਹੈ, ਮੁਸਲਮਾਨਾਂ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ। ਹੁਣ ਇਹ ਹੈ ਜਿਵੇਂ ਅੱਜ ਅਸੀਂ ਤੜਫਦੇ ਹਾਂ ਕਿ 2015 ਤੋਂ ਬੇਅਦਬੀਆਂ ਹੋ ਰਹੀਆਂ, ਜਾਂ ਜਦੋਂ ਨਰਕਤਾਰੀ ਖੜਾ ਕੀਤਾ ਜਾਂ ਦੂਸਰਾ ਕੀਤਾ ਜੀ। ਇੱਕ ਸਧਾਰਨ ਪਿੰਡ ਦੇ ਵਿੱਚ ਗਰੀਬ ਜਿਹੜਾ ਤਰਖਾਣ ਦਾ ਲੜਕਾ, ਮੈਂ ਇਹ ਲਫ਼ਜ਼ ਮੈਂ ਦੱਸਾਂਗਾ ਵੀ ਮੈਂ ਕਿਉਂ ਇਹ ਯੂਜ਼ ਕੀਤਾ ਤਰਖਾਣ, ਉਹ ਜਦੋਂ ਆਪਣੇ ਦੇਖਦਾ ਹੈ ਕਿ ਵੀ ਇਹ ਹੋਇਆ, ਇੱਧਰ ਸ਼ਰਧਾ ਆਨੰਦ ਨੂੰ ਤਾਂ ਇੱਕ ਕੋਈ ਹੋਰ ਜਿਹੜਾ ਆਪਣੇ ਮਜ਼ਹਬ ਨੂੰ ਪਿਆਰ ਕਰਨ ਵਾਲਾ ਸੀ, ਉਹਨੇ ਛੁਰਾ ਮਾਰ ਕੇ ਉਹਦਾ ਐਂਡ ਕਰ ਦਿੱਤਾ। ਦੂਸਰੇ ਪਾਸੇ ਹੁਣ ਇਹ ਮਲਹੋਤਰਾ ਜਿਹੜਾ ਇਹ ਦੌੜ ਦੂੜ ਗਿਆ, ਲੰਡਨ ਚਲਾ ਗਿਆ ਜਾਂ ਦੂਸਰਾ ਹੋਇਆ, ਕੁਛ ਦੇਰ ਬਾਅਦ ਜਦੋਂ ਮੁੜਿਆ, ਹੁਣ ਉਦੋਂ ਤੱਕ ਬੜਾ ਗੁੱਸਾ ਸੀ, ਔਰ ਇੱਕ ਗਰੀਬ ਤਰਖਾਣ ਦਾ ਲੜਕਾ, ਉਹਨੇ ਆਪਣੇ ਸੰਦ ਸੁੰਦ ਲਏ, ਲਾਹੌਰ ਦੇ ਕੋਲ ਗਿਆ, ਉਹਦਾ ਛੁਰਾ ਬਣਵਾਇਆ, ਔਰ ਉਹ ਪਹੁੰਚ ਗਿਆ ਲਾਹੌਰ, ਔਰ ਉਹ ਫਿਰਦਾ ਫੁਰਦਾ ਰਿਹਾ। ਉਹਨੇ ਦੇਖਿਆ ਉਹਦੇ ਬੁੱਕ ਸਟੋਰ ਦੇ ਨੇੜੇ ਜਿੱਥੇ ਵੀ ਉਹਦਾ ਸੀ ਉਹਦੇ ਪ੍ਰਕਾਸ਼ਕ ਦਾ, ਔਰ ਉਹਨੇ ਉਹਨੂੰ ਜਾ ਕੇ ਪੁੱਛਿਆ ਕਿ ਬਈ ਤੁਸੀਂ ਹੋ ਮਲਹੋਤਰਾ? ਉਹਨੇ ਕਿਹਾ ਹਾਂ। ਉਹਨੇ ਕੱਢਿਆ ਛੁਰਾ ਔਰ ਉਹਨੂੰ ਮਾਰਤਾ। ਉਸ ਦਾ ਨਾਂ, ਜਿਹਦੀ ਅੱਜ ਵੀ ਜਿਹੜੀ ਕਬਰ ਹੈ, ਉਸ ਦੇ ਉੱਤੇ ਹਜ਼ਾਰਾਂ ਲੋਕ ਲਾਹੌਰ 'ਚ ਵਿਜ਼ਿਟ ਕਰਦੇ ਨੇ, ਔਰ ਉਹਨਾਂ ਨੂੰ ਗਾਜ਼ੀ ਦਾ ਖਿਤਾਬ ਦਿੱਤਾ ਗਿਆ, ਗਾਜ਼ੀ ਇਮਾਮੁਦੀਨ। ਹੁਣ ਜਿਹੜੀ ਰਿਵਾਈਵਲ ਹੁੰਦੀ ਹੈ, ਕਿਵੇਂ ਇੱਕ ਅੱਧੀ ਘਟਨਾ ਹੁੰਦੀ ਹੈ, ਔਰ ਜਦੋਂ ਗਾਜ਼ੀ ਇਮਾਮੁਦੀਨ ਜਿਹੜਾ ਉਹ ਜੇਲ੍ਹ 'ਚ ਹੋਇਆ ਜਾਂ ਗਿਆ, ਉਹਦਾ ਕੇਸ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਲੜਿਆ ਦੂਸਰਾ, ਲੇਕਿਨ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਤੁਸੀਂ ਵੀ ਮੁਸਲਮਾਨ ਹੋ, ਔਰ ਮੈਂ ਤਾਂ ਜਿਹੜਾ ਸਾਡੇ ਨਬੀ ਦੇ ਖਿਲਾਫ ਕਹੇਗਾ ਉਹਨੂੰ ਅਸੀਂ ਕਿਵੇਂ ਟੋਲਰੇਟ ਕਰ ਸਕਦੇ ਹਾਂ, ਵੀ ਮੈਂ ਤਾਂ ਇਨਸਾਫ ਦਿੱਤਾ ਹੈ। ਚਲੋ ਉਹਨਾਂ ਨੂੰ ਸਜ਼ਾਏ ਮੌਤ ਹੋਈ। 10 ਲੱਖ ਲੋਕ ਉਹਨਾਂ ਦੇ ਜਿਹੜੇ ਅਖੀਰਲੇ ਜਨਾਜ਼ੇ ਦੇ ਵਿੱਚ ਸ਼ਾਮਲ ਹੋਏ ਗਾਜ਼ੀ ਇਮਾਮੁਦੀਨ। ਇਹ ਰਿਵਾਈਵਲ ਹੁੰਦੀ ਹੈ ਕੌਮਾਂ ਦੀ, ਜਦੋਂ ਭਾਵੇਂ ਜਾਨ ਜਾਂਦੀ ਹੈ, ਕਈ ਵਾਰੀ ਹਰ ਐਕਟ ਨੂੰ ਕੋਈ ਸ਼ਾਇਦ ਐਂਡੋਰਸ ਨਾ ਕਰਦਾ ਹੋਏ। ਔਰ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਵੀ ਅਲਾਮਾ ਇਕਬਾਲ ਅਜੇ ਜਿਉਂਦੇ ਸਨ, ਜਿਹੜੇ ਨੇ ਹਯਾਤੀ 'ਚ ਸਨ, ਕਿ ਉਹਨਾਂ ਦਾ ਅਖੀਰਲਾ ਜਿਹੜਾ ਨਮਾਜ਼ ਆ ਉਹ ਤੁਸੀਂ ਅਦਾ ਕਰ। ਉਹਨਾਂ ਨੇ ਕਿਹਾ ਇੰਨਾ ਵੱਡਾ ਸ਼ਹੀਦ, ਔਰ ਮੈਂ ਤਾਂ ਇਹਦੇ ਕਾਬਲ ਹੀ ਨਹੀਂ ਹੈ। ਚਲੋ ਜਿਹੜੇ ਲਫ਼ਜ਼ ਅਲਾਮਾ ਇਕਬਾਲ ਨੇ ਕਹੇ, ਫਾਈਨਲੀ ਜਦੋਂ ਉਹਨਾਂ ਦੀ ਮਈਅਤ ਨੂੰ ਕਬਰ ਦੇ ਵਿੱਚ ਉਤਾਰਿਆ ਗਿਆ, ਉਹਨਾਂ ਨੇ ਕਿਹਾ ਕਿ ਵੀ ਇੱਕ ਤਰਖਾਣਾ ਦਾ ਮੁੰਡਾ ਬਾਜ਼ੀ ਮਾਰ ਗਿਆ, ਅਸੀਂ ਆਲਮ ਪੜ੍ਹੇ ਲਿਖੇ ਦੇਖਦੇ ਹੀ ਰਹਿ ਗਏ। ਹੁਣ ਇਹ ਸੀ ਸ਼ੁਰੂਆਤ, ਜਿਹਦੇ ਥੱਲੇ ਮੁਸਲਮਾਨਾਂ ਨੂੰ ਇੱਕ ਮੈਸੇਜ ਬੜਾ ਕਲੀਅਰਲੀ ਮਿਲ ਗਿਆ। ਔਰ ਬਾਅਦ ਦੇ ਵਿੱਚ ਜਿਵੇਂ ਲਾਹੌਰ ਬੇਸਡ ਪ੍ਰੈਸ ਨੇ ਜਦੋਂ ਪਾਕਿਸਤਾਨ ਦਾ ਰੈਜ਼ੋਲੂਸ਼ਨ ਆਇਆ 23 ਮਾਰਚ 1940 ਨੂੰ ਵਿਰੋਧ ਕੀਤਾ, ਔਰ ਜਿਵੇਂ ਇਸਲਾਮ ਔਰ ਮੁਸਲਮਾਨਾਂ ਦੇ ਖਿਲਾਫ ਲਿਖਦੇ ਗਏ, ਜਿਨ੍ਹਾਂ ਮੁਸਲਮਾਨਾਂ ਨੂੰ ਕੋਈ ਪਾਕਿਸਤਾਨ ਦੀ ਸਮਝ ਨਹੀਂ ਸੀ, ਕੋਈ ਉਹ ਬਿਲਕੁਲ ਗਵਾਚੇ ਹੋਏ ਸੀ, ਉਹਨਾਂ ਨੂੰ ਵੀ ਲੱਗਾ ਵੀ ਇਹ ਜਿਹੜਾ ਸਾਡੇ ਖਿਲਾਫ ਕਹਿ ਰਹੇ ਨੇ, ਇਹ ਜ਼ਰੂਰ ਸਾਡੇ ਕੋਈ ਭਲੇ ਦੀ ਗੱਲ ਹੋਏਗੀ। ਸੋ ਇਹ ਸੀ ਟਰਨਿੰਗ ਮੋਮੈਂਟ ਕਿ ਭਾਈ ਜਿਸ ਇੱਕ ਸਧਾਰਨ ਬੰਦੇ ਦੇ ਐਕਟ ਨੇ ਕਿਸ ਲੈਵਲ ਤੇ ਚੇਤਨਾ ਪੈਦਾ ਕੀਤੀ, ਕਿਸ ਲੈਵਲ ਤੇ ਮਿਸਟਰ ਜਿਨਾ ਔਰ ਅਲਾਮਾ ਇਕਬਾਲ ਇੰਨੀਆਂ ਵੱਡੀਆਂ ਹਸੀਅਤਾਂ ਜਿਹੜੀਆਂ ਨੇ ਉਹ ਵੀ ਉਸ ਦੇ ਸਾਹਮਣੇ ਨਤਮਸਤਕ ਹੋਈਆਂ। ਔਰ ਇਹ 1930 ਦੀ ਘਟਨਾ ਹੈ, ਔਰ 1940 ਤੱਕ ਪਹੁੰਚਦੇ ਆ। ਫਿਰ ਜਿਉਂ-ਜਿਉਂ ਇਹਨਾਂ ਦੀ ਪੋਲਰਾਈਜੇਸ਼ਨ ਹੁੰਦੀ ਗਈ, ਪਾਕਿਸਤਾਨ ਦਾ ਕੇਸ ਬਿਲਟ ਹੁੰਦਾ ਗਿਆ, ਔਰ ਇਹ ਇੱਕ ਪੂਰਾ ਹਕੀਕਤ ਜਿਹੜਾ 14 ਅਗਸਤ 1947 ਨੂੰ ਬਣਿਆ। ਜੇ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਜਿਹੜੀ ਕਿ 18 ਜੂਨ 2023 ਨੂੰ ਹੁੰਦੀ ਹੈ, ਲਗਭਗ ਹੁਣ 2.5 ਸਾਲ ਹੋ ਜਾਣੇ ਨੇ ਜੀ। ਹਾਲਾਂ ਉਸ ਤੋਂ 3 ਦਿਨ ਪਹਿਲਾਂ 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਵੀ ਕੋਲਡ ਬਲੱਡਡ ਮਰਡਰ ਸ਼ਹਾਦਤ ਹੋਈ। ਉਸ ਤੋਂ ਪਹਿਲਾਂ ਜਿਹੜਾ ਸ਼ਾਇਦ 7 ਮਈ ਨੂੰ ਜਾਂ 9 ਮਈ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ। ਲੇਕਿਨ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਜਦੋਂ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਇੰਡੀਅਨ ਸਟੇਟ
ਉਸ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਦੇ ਨੇ। ਔਰ ਫਿਰ ਜਿਹੜੀ ਕਹਾਣੀ ਅਨਫੋਲਡ ਹੁੰਦੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਔਰ ਜਿਹਦੇ ਥੱਲੇ ਔਰ ਫਿਰ 6 ਜਿਹੜੇ ਇੰਡੀਆ ਦੇ ਡਿਪਲੋਮੈਟ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਸਿੱਧੇ ਤੌਰ 'ਤੇ ਉਹਨਾਂ ਦੇ ਮੁਲਵਸ ਹੋਣ ਦੀ ਗੱਲ ਆਉਂਦੀ ਹੈ। ਸੋ ਇਸ ਦਿਨ ਨੇ 18 ਸਤੰਬਰ ਤੋਂ ਬਾਅਦ ਸ਼ਹਾਦਤ 18 ਜੂਨ 2023 ਦੀ ਹੈ। ਮੈਂ ਸਮਝਦਾ ਵੀ ਸਾਡੀ 4 ਦਹਾਕਿਆਂ ਦੀ ਖਾਲਿਸਤਾਨ ਦੀ ਸਟਰਗਲ ਸ਼ੁਰੂਆਤ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੂਨ 84 ਸਾਨੂੰ ਤਾਂ ਉਹਨਾਂ ਨੇ ਟੋਟਲ ਵਾਰ ਸਾਡੀ ਜਿਹੜੀ ਹੈ ਸਿੱਖ ਨੇਸ਼ਨ ਦੇ ਖਿਲਾਫ ਡਿਕਲੇਅਰ ਕੀਤੀ ਇੰਡੀਅਨ ਸਟੇਟ ਨੇ। ਉਹਨਾਂ ਦੇ ਉਹ ਵੈਪਨ ਤਾਂ ਚੱਲ ਰਹੇ ਸੀ ਵਿਦਨ ਵੀ ਉਹਨਾਂ ਦਾ ਏਅਰ ਇੰਡੀਆ ਜਿਹੜਾ ਜੋ ਕੁਛ ਇਹਨਾਂ ਨੇ ਕੀਤਾ ਹੈ ਜੂਨ 1985 ਦੇ ਵਿੱਚ, ਔਰ ਹੋਰ ਕਿੰਨੀਆਂ ਅਸੈਸੀਨੇਸ਼ਨਸ ਕੀਤੀਆਂ ਹੋਣਗੀਆਂ ਜਿਹੜੀਆਂ ਕੋਈ ਐਕਸੀਡੈਂਟ ਜਾਂ ਕੋਈ ਹੋਰ ਦੇ ਖਾਤੇ 'ਚ ਪਈਆਂ। ਲੇਕਿਨ ਇਹ ਇੱਕ ਗੇਮ ਚੇਂਜਰ ਬਣਿਆ। ਔਰ ਇਸ ਸਾਰੇ ਦੇ ਨਾਲ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਵੱਡੇ ਵੱਡੇ ਨਗਰ ਕੀਰਤਨ ਉਸੇ ਸਰੀ ਸ਼ਹਿਰ 'ਚ ਜਿਹਦੇ 'ਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਅੱਜ ਦੁਨੀਆ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਬਿਸਾਈਡ ਅਨੰਦਪੁਰ ਸਾਹਿਬ ਜਾਂ ਹਰਿਮੰਦਰ ਸਾਹਿਬ ਦੇ ਖਾਸ ਮੌਕਿਆਂ 'ਤੇ ਕਹੀਏ। ਹੁਣ ਵੀ ਜਦੋਂ 20 ਸਤੰਬਰ ਨੂੰ ਸਰੀ ਦੇ ਵਿੱਚ ਨਗਰ ਕੀਰਤਨ ਹੋਣਾ ਹੈ, ਪਿਛਲੀ ਵਾਰ ਵੀ ਜਿਹੜੀ 7 ਤੋਂ 8 ਲੱਖ ਦੀ ਫਿਗਰ ਜਿਹੜੀ ਹੈ, ਹਾਲਾਂ ਜਦੋਂ ਸਿੱਖਾਂ ਦੀ ਕੁੱਲ ਆਬਾਦੀ ਕੈਨੇਡਾ 'ਚ ਦੱਸੀ ਜਾਂਦੀ ਹੈ ਤੇ 8 ਲੱਖ ਕਹੀ ਜਾਂਦੀ ਹੈ, ਤਾਂ ਮੈਂ ਸਮਝਦਾ ਵੀ ਇਹ ਉਹਨਾਂ ਦੇ ਪੁਲਿਸ ਕਾਊਂਟ ਹੁੰਦਾ ਹੈ ਜਿਹੜੇ ਥਰੂ ਹੈਲੀਕਾਪਟਰ ਜਾਂ ਸਪੇਸ ਕਿੰਨੀ ਥਾਂ ਤੇ ਕਿੰਨੇ ਲੋਕ ਨੇ, ਵੀ 8 ਲੱਖ ਲੋਕ ਉੱਥੇ ਸ਼ੋ ਅਪ ਹੁੰਦਾ ਹੈ। ਔਰ ਉਹ ਪਹਿਲੇ ਦਿਨ ਤੋਂ ਖਾਲਿਸਤਾਨੀ ਪੈਰੇਡ ਹੈ। ਇਸੇ ਤਰ੍ਹਾਂ ਅਸੀਂ ਨਿਊਯਾਰਕ 'ਚ ਜਿਹੜੀ ਪੈਰੇਡ ਖਾਲਸਾ ਸਾਜਨਾ ਦਿਵਸ ਦੀ ਇੰਡੀਅਨ ਇੰਡੀਪੈਂਡੈਂਸ ਡੇ ਪੈਰੇਡ ਦੇ ਜਵਾਬ 'ਚ ਨਿਕਲੀ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਵੀ 60-70 ਹਜ਼ਾਰ ਦੀ ਗੈਦਰਿੰਗ ਹੁੰਦੀ ਹੈ। ਯੂਬਾ ਸਿਟੀ ਜਿਹੜਾ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੈ, 2 ਹਫ਼ਤੇ ਦੇ ਵਿੱਚ ਆਲਮੋਸਟ ਕਲੋਜ਼ ਟੂ ਮਿਲੀਅਨ ਸਿੱਖ ਜਿਹੜੇ ਨੇ ਉਹ ਪਾਰਟਿਸਿਪੇਟ ਕਰਦੇ ਨੇ। ਔਰ ਈਵਨ ਅਸੀਂ ਜਿਹੜੀ ਇਸ ਬੀਤੇ ਸੈਚਰਡੇ ਕੈਪੀਟਲ ਹਿੱਲ 'ਤੇ ਪੈਰੇਡ ਜਿਹੜੀ 8ਵੀਂ ਹੋਈ ਹੈ, ਉਹਦੇ 'ਚ ਹੁਣ ਉਹ ਨੰਬਰ ਜਿਹੜਾ ਫਿਊ ਹੰਡਰਡਸ ਤੋਂ ਸ਼ੁਰੂ ਹੋਇਆ 8 ਸਾਲ ਪਹਿਲਾਂ, ਥਾਊਜ਼ੈਂਡਸ ਦੇ ਵਿੱਚ ਹੈ। ਸੋ ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ ਔਰ ਇਹਨਾਂ ਸਾਰੀਆਂ ਪੈਰੇਡ 'ਚ ਹਰ ਸਾਲ ਖਾਲਿਸਤਾਨ ਦੀ ਗੱਲ ਹੁੰਦੀ ਰਹੀ, ਫਲੋਟ ਵੀ, ਸ਼ਹੀਦਾਂ ਦੀਆਂ ਪਿਕਚਰਸ ਵੀ, ਲੇਕਿਨ ਜਿਵੇਂ ਮੈਂ ਕਿਹਾ ਵੀ ਕੋਈ ਨਾ ਕੋਈ ਘਟਨਾ ਜਿਹੜੀ ਹੈ ਔਰ ਉਹਦੇ 'ਚ ਵੀ ਉਹ ਸ਼ਹੀਦ ਦਾ ਡੁੱਲਿਆ ਖੂਨ ਹੈ, ਅਕਾਲ ਪੁਰਖ ਦੀ ਗੁਰੂ ਦੀ ਰਹਿਮਤ ਹੈ ਕਿ ਉਸ ਨੇ 2 ਵੱਡੇ ਜਿਹੜੇ ਟਾਰਗੇਟ ਸੇਧੇ। ਇੱਕ ਤਾਂ ਸੀ ਕਿ ਇੰਡੀਆ ਦਾ ਐਜ਼ ਏ ਰੋਗ ਸਟੇਟ ਕਿ ਵੀ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕੀਤਾ ਆ ਕੇ, ਉਹ ਐਕਸਪੋਜ਼ ਹੋਇਆ। ਔਰ ਉਹ ਉਸ ਤੋਂ ਇਮੀਡੀਏਟ ਬਾਅਦ ਜੂਨ ਦੇ ਵਿੱਚ ਹੀ ਜਦੋਂ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹਦਾ ਹੁਣ ਕੇਸ 3 ਨਵੰਬਰ ਤੋਂ ਨਿਖਿਲ ਗੁਪਤਾ ਜਿਹਨੂੰ 1 ਸਾਲ ਬਾਅਦ ਐਕਸਟ੍ਰਾਡਾਈਟ ਕਰਕੇ ਲਿਆਏ ਨੇ, ਉਹਦੇ 'ਚੋਂ ਹੋਰ ਬਹੁਤ ਸਾਰੇ ਜਿਹੜੇ ਫੈਕਟ ਵੀ ਨਿਕਲਣਗੇ, ਉਹ ਜਦੋਂ ਫਾਈਲ ਕੀਤਾ ਜਾਂਦਾ ਹੈ ਏਜੰਸੀਆਂ ਵੱਲੋਂ, ਫਿਰ ਅਮਰੀਕਾ ਕੈਨੇਡਾ ਦੋਨੋਂ ਜਿਹਦਾ ਨਤੀਜਾ 5 ਆਈਜ਼ ਕੰਟਰੀਜ਼ ਦੇ ਤੱਕ ਗੱਲ, ਔਰ ਇੰਡੀਆ ਡਿਫੈਂਡ ਕਰਨ ਦੀ ਪਹਿਲਾਂ ਡਿਨਾਇਲ ਕੈਨੇਡਾ ਦੇ ਮਾਮਲੇ 'ਚ, ਅਮਰੀਕਾ ਦੇ ਮਾਮਲੇ 'ਚ ਯੀਲਡ, ਪਰ ਉਹ ਇੰਡੀਵਿਜੂਅਲ ਰੋਗ ਵਿਕਾਸ ਯਾਦਵ ਦੇ ਖਾਤੇ 'ਚ ਪਾ ਕੇ ਦਿਸਦੇ। ਲੇਕਿਨ ਇਹ ਪਹਿਲਾ ਪਾਰਟ ਸੀ ਕਿ ਜਿਹੜਾ ਸੋ ਕਾਲਡ ਡੈਮੋਕ੍ਰੇਸੀ ਦੇ ਥੱਲੇ ਇਹਨਾਂ ਨੇ ਪੰਜਾਬ ਦੀ ਸਿੱਖ ਸਟਰਗਲ ਨੂੰ ਵੀ ਲਾ ਐਂਡ ਆਰਡਰ ਦੇ ਖਾਤੇ 'ਚ ਪਾ ਕੇ ਜਿਹੜਾ ਬਿਲਕੁਲ ਆਪਣੇ ਆਪ ਨੂੰ ਕਲੀਨ ਕੀਤਾ ਹੋਇਆ ਸੀ, ਉਹ ਟੋਟਲੀ ਐਕਸਪੋਜ਼ ਹੋਏ। ਔਰ ਲਗਾਤਾਰਤਾ ਨਾਲ ਉਹ ਨਿਖਿਲ ਗੁਪਤਾ ਦਾ ਕੇਸ ਹੋਏ, ਅਦਰਵਾਈਜ਼ ਜੋ ਅਮਰੀਕਾ ਦਾ ਦੀ ਇਸ ਦੇ ਉੱਤੇ ਲਾਈਨ ਹੈ ਉਹ ਬਰਾਬਰ। ਸੈਕੰਡਲੀ, ਕਿਉਂਕਿ ਅਸੀਂ ਵੀ ਸ਼ਾਇਦ ਸਾਡੇ ਕੋਲ ਸਾਧਨ ਨਹੀਂ ਨੇ ਜਾਂ ਕਿਤੇ ਐਬਿਲਿਟੀ ਦੀ ਵੀ ਕਮੀ ਰਹੀ, ਅਸੀਂ ਖਾਲਿਸਤਾਨ ਦੇ ਨੈਰੇਟਿਵ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਦੇ ਪ੍ਰੋਜੈਕਟ ਹੀ ਨਹੀਂ ਕਰ ਸਕੇ ਹੋਇਆ, ਜਾਂ ਉਹ ਸੁਣਿਆ ਨਹੀਂ ਸੀ ਜਾਂਦਾ, ਜਾਂ ਉਦੋਂ ਈਵਨ ਸੋਸ਼ਲ ਮੀਡੀਆ ਵੀ ਨਹੀਂ ਸੀ ਕਿ ਵੀ ਤੁਹਾਡੇ ਕੋਲ ਕੋਈ ਅਦਰਵਾਈਜ਼ ਟੂਲ ਹੁੰਦਾ। ਪਰ ਇਸ ਸਾਰੇ 'ਚੋਂ ਜਿਵੇਂ ਇੰਟਰਨੈਸ਼ਨਲ ਮੀਡੀਆ ਨੇ ਇਨ ਜਨਰਲ ਔਰ ਅਮਰੀਕਨ ਕੈਨੇਡੀਅਨ ਮੀਡੀਆ ਨੇ ਇਨ ਪਰਟੀਕੂਲਰ, ਜਿਨ੍ਹਾਂ ਦੇ ਵਿੱਚ ਬਿਗ ਨੇਮਸ, ਇਲੈਕਟ੍ਰੋਨਿਕ ਮੀਡੀਆ ਵੀ, ਡਿਜੀਟਲ ਮੀਡੀਆ ਵੀ, ਪ੍ਰਿੰਟ ਮੀਡੀਆ 'ਚ ਅਸੀਂ ਬਲੂਮਬਰਗ ਦੇਖਦੇ ਹਾਂ, ਫਾਈਨੈਂਸ਼ੀਅਲ ਟਾਈਮਸ ਦੇਖਦੇ ਜਿਨ੍ਹਾਂ ਨੇ ਪਹਿਲਾਂ ਸਟੋਰੀ ਬ੍ਰੇਕ ਕੀਤੀ, ਵਾਸ਼ਿੰਗਟਨ ਪੋਸਟ ਦੇਖਦੇ ਹਾਂ, ਨਿਊਯਾਰਕ ਟਾਈਮਸ ਦੇਖਦੇ ਹਾਂ, ਔਰ ਫਿਰ ਉਹਨਾਂ ਦਾ ਕਲੂ ਲੈ ਕੇ ਈਵਨ ਟੋਰਾਂਟੋ ਦੀਆਂ ਜਿਹੜੇ ਗਲੋਬ ਐਂਡ ਮੇਲ ਜਾਂ ਟੋਰਾਂਟੋ ਸਟਾਰ ਜਿਹੜਾ ਮੋਸਟ ਆਫ ਦਾ ਟਾਈਮ ਇੰਡੀਅਨ ਸਟੇਟ ਵਰਜ਼ਨ ਨੂੰ ਹੀ ਪ੍ਰਮੋਟ ਕਰਦੇ ਸੀ, ਉਹਨਾਂ ਨੇ ਜਿਵੇਂ ਖਾਲਿਸਤਾਨ ਦੇ ਮੁੱਦੇ ਨੂੰ ਗੰਭੀਰਤਾ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ, ਉਸ ਸਾਰੇ ਸਿਸਟਮ 'ਚ ਗੱਲ ਅੱਗੇ ਤੋਰੀ। ਔਰ ਇਸ ਦੇ ਨਤੀਜੇ ਵਜੋਂ ਅਮਰੀਕਾ ਦੀਆਂ
ਥਿੰਕ ਟੈਂਕਸ ਔਰ ਉਹਨਾਂ ਦੀਆਂ ਡਿਸੀਜਨ ਮੇਕਿੰਗ ਬਾਡੀਜ਼, ਇੰਟੈਲੀਜੈਂਸ ਏਜੰਸੀਜ਼, ਉਹ CIA ਹੋਏ, FBI ਹੋਏ, ਹੋਮਲੈਂਡ ਸਿਕਿਉਰਿਟੀ ਹੋਏ, ਜਸਟਿਸ ਡਿਪਾਰਟਮੈਂਟ ਹੋਏ, ਇਹਨਾਂ ਸਾਰਿਆਂ ਨੇ ਵੀ ਜਿਵੇਂ ਸਿੱਖਾਂ ਦੇ ਨਾਲ ਤਾਲਮੇਲ ਕਾਇਮ ਕਰਨ, ਉਹਨਾਂ ਦੀ ਸਿਕਿਉਰਿਟੀ ਔਰ ਖਾਲਿਸਤਾਨ ਇਸ਼ੂ ਨੂੰ ਜਿਸ ਲੈਵਲ ਦੇ ਉੱਤੇ ਕੀਤਾ, ਇੱਕਦਮ ਜਿਵੇਂ ਇੱਕ ਘਟਨਾਕ੍ਰਮ ਤੋਂ ਬਾਅਦ ਇੱਕ ਉਹ ਮੂਵਮੈਂਟ ਜਿਹਨੂੰ ਬਾਈਗੌਨ ਕਿਹਾ ਜਾਂਦਾ ਸੀ ਜੀ, ਤੇ ਜਿਹੜੀ ਬੀਤੇ ਦੀ ਵੀ ਸੀ, ਉਹਦੀ ਸੁਨਹਿਰੀ ਹਿੱਸੇ ਨਾਲੋਂ ਜ਼ਿਆਦਾ ਉਹਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਜਾਂਦਾ ਸੀ, ਉਹ ਮੂਵਮੈਂਟ ਇੱਕ ਜ਼ਿੰਦਾ ਮੂਵਮੈਂਟ ਵਾਂਗ ਜਿਹੜੀ ਹੈ ਉਭਰੀ। ਔਰ ਮੈਂ ਸਮਝਦਾ ਵੀ ਖਾਲਿਸਤਾਨ ਰੈਫਰੈਂਡਮ ਮੂਵਮੈਂਟ ਜਿਹੜੀ ਲਗਭਗ ਉਸ ਤੋਂ ਪਹਿਲਾਂ 2.5 ਸਾਲ ਪਹਿਲਾਂ, ਅੱਜ ਤੋਂ ਉਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ, ਔਰ ਹਰਦੀਪ ਸਿੰਘ ਨਿੱਜਰ ਕਨਵੀਨਰ ਸਨ। ਖਾਲਿਸਤਾਨ ਰੈਫਰੈਂਡਮ ਮੂਵਮੈਂਟ ਜਿਹੜੀ ਕੈਨੇਡਾ ਦੇ ਵਿੱਚ ਸੀ, ਆਲਰੇਡੀ ਟੋਰਾਂਟੋ ਦੇ ਵਿੱਚ ਹੋ ਚੁੱਕਾ ਸੀ, ਸਰੀ ਦੇ ਵਿੱਚ ਡਿਊ ਸੀ। ਔਰ ਇਹ ਜਿਹੜਾ ਉਹਨਾਂ ਦਾ ਦੇਖੋ, ਇਹ ਟਰਾਂਸਨੈਸ਼ਨਲ ਜਾਂ ਅਕ੍ਰੋਸ ਨੇਸ਼ਨਸ, ਇਹੀ ਟਰਾਂਸ ਦਾ ਮਤਲਬ ਇਹ ਹੁੰਦਾ ਹੈ ਕਿ ਵੀ ਤੁਸੀਂ ਆਪਣੇ ਮੁਲਕ ਦੀ ਹੱਦ ਦੇ ਵਿੱਚ ਤਾਂ ਮਾਰ ਹੀ ਰਹੇ ਹੋ, ਤੁਸੀਂ ਬਾਹਰ ਜਾ ਕੇ ਮਾਰ ਰਹੇ ਹੋ। ਰੀਜ਼ਨ ਕਿ ਵੀ ਆਵਾਜ਼ ਐਲੀਮੀਨੇਟ ਕਰ ਦਿਓ ਤੇ ਜਿਨ੍ਹਾਂ ਦਾ ਬੰਦਾ ਮਾਰਿਆ ਉਹਨਾਂ 'ਚ ਤੁਸੀਂ ਫੀਅਰ ਪੈਦਾ ਕਰੋ। ਸੋ ਉਹਦੇ 'ਚ ਵੀ ਦੋਨੋਂ ਮਾਮਲਿਆਂ 'ਚ ਜਿਹੜੀ ਹੈ ਇੰਡੀਅਨ ਸਿਸਟਮ ਨੂੰ ਮੂੰਹ ਦੀ ਖਾਣੀ ਪਈ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਉਸੇ ਸਰੀ ਦੇ ਵਿੱਚ 2 ਵਾਰ ਰੈਫਰੈਂਡਮ, ਲੱਖਾਂ ਲੋਕ ਨਿਕਲਦੇ ਨੇ। ਔਰ ਲੇਟਲੀ ਅਸੀਂ ਦੇਖ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਵੀ ਜੇ ਇਹਨਾਂ ਨੂੰ ਇੰਡੀਅਨਸ ਨੂੰ ਇਹ ਸੀ ਲੱਗਦਾ ਕਿ ਵੀ ਜੀ ਮੋਦੀ ਨੇ ਲੱਖ ਬੰਦਾ ਇਕੱਠਾ ਕਰਕੇ ਹਿਊਸਟਨ 'ਚ ਅਬ ਕੀ ਬਾਰ ਟਰੰਪ ਸਰਕਾਰ ਇਹ ਉਹ ਰੌਲਾ ਪਾਇਆ, ਤੇ ਸ਼ਾਇਦ ਜਿਹੜਾ ਉਹ ਕੇਸ ਜਿਹੜੇ ਨੇ ਉਹ ਉਹਨਾਂ ਨੂੰ ਹੱਥ ਹੌਲਾ ਰੱਖਣਗੇ। ਔਰ ਇਸ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਜਦੋਂ ਤੁਲਸੀ ਗੈਬਰਡ ਇੰਟੈਲੀਜੈਂਸ ਡਾਇਰੈਕਟਰ ਬਣਦੀ ਹੈ, 18 ਏਜੰਸੀਆਂ ਦੇ ਇੰਚਾਰਜ, ਜਾਂ ਪਟੇਲ ਜਿਹੜਾ ਹੈ ਉਹਦਾ FBI ਦਾ ਬਣਦਾ, ਉਹਨੂੰ ਤੁਲਸੀ ਗੈਬਰਡ ਨੂੰ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਇਨ ਪਰਸਨ ਜਿਹੜਾ ਉਹ ਖਾਲਿਸਤਾਨੀਆਂ ਦੀ ਗੱਲ ਕਰਦਾ ਹੈ, 6 ਫॉर ਜਸਟਿਸ ਨੂੰ ਦਹਿਸ਼ਤਗਰਦ ਐਲਾਨਣ ਦੀ ਗੱਲ ਕਰਦਾ। ਲੇਕਿਨ ਉਸ ਤੋਂ ਬਾਅਦ ਜਦੋਂ ਅਸੀਂ 23 ਮਾਰਚ ਨੂੰ ਦੇਖਦੇ ਹਾਂ ਕਿ ਸਿਵਕ ਸੈਂਟਰ LA ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੁੰਦਾ ਹੈ, ਸੋ ਇਹ ਵੀ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ, ਜਿਹੜਾ ਕਿ ਅਮਰੀਕਨ ਸਿਸਟਮ ਦੇ ਵਿੱਚ ਉਹ ਸਮਝਦੇ ਸੀ ਕਿ ਉਹ ਚੇਂਜ ਲਿਆ ਸਕਦੇ ਨੇ। ਇਸ ਲਈ ਮੈਂ ਸਮਝਦਾ ਵੀ ਉਹਨਾਂ ਦਾ ਜਿਹੜਾ ਫੀਅਰ ਫੈਕਟਰ ਹੈ, ਔਰ ਇਹ ਇਕੱਲਾ ਇੱਕ ਗੱਲ ਤੱਕ ਮਹਿਦੂਦ ਨਹੀਂ ਹੈ, LA ਦੇ ਵਿੱਚ ਵੀ ਇਹ ਰਿਊਮਰ ਛਡਾਈ ਗਈ ਜਾਂ ਕੁਝ ਚੈਨਲਸ ਰਾਹੀਂ ਕਿ ਜੀ ਆਈਸ ਤੇ ਰੇਡ ਪੈ ਰਹੇ ਨੇ ਔਰ ਦੂਸਰਾ ਤੀਸਰਾ ਮਤ ਆਓ। ਔਰ ਅਸੀਂ ਤਾਜ਼ਾ ਜਿਹੜੀ ਵਾਸ਼ਿੰਗਟਨ ਜਿਹੜੀ ਹੈ ਫਰੀडम ਮਾਰਚ, 8th ਫਰੀडम ਮਾਰਚ ਹੋ ਕੇ ਹਟਿਆ, ਉਸ ਬਾਰੇ ਵੀ ਇਹ ਹਕੀਕਤ ਸਾਹਮਣੇ ਆਈ ਕਿ ਭਾਈ ਕੁਝ ਜਿਹੜੇ ਨੇ ਉਹਨਾਂ ਨੇ ਜਿਹੜੇ ਅਦਰਵਾਈਜ਼ ਨੋਨ ਫੇਸਿਸ ਨੇ ਕਮਿਊਨਿਟੀ 'ਚ, ਉਹਨਾਂ ਨੇ ਆਪਣੇ ਮੈਸੇਜ ਸਰਕੂਲੇਟ ਕੀਤੇ ਗਏ ਜੀ ਇੱਥੇ ਮਤ ਆਓ ਔਰ ਆਈਸ ਦੀ ਔਰ ਦੂਜੀਆਂ ਰੇਡਸ ਪੈਣਗੀਆਂ। ਸੋ ਇਹ ਸਾਰਾ ਜਿਹੜੀ ਡਿਫਾਈਂਸ ਹੈ, ਜਿਹੜੀ ਸਪੋਰਟ ਹੈ, ਔਰ ਮੈਂ ਸਮਝਦਾ ਵੀ ਇਸ ਵਾਰ ਜਦੋਂ ਅੱਡ-ਅੱਡ ਥਾਵਾਂ ਦੇ ਉੱਤੇ ਅਸੀਂ ਆਉਣ ਵਾਲੇ ਪੀਰੀਅਡ 'ਚ ਇਹ ਖਾਲਸਾ ਸਾਜਨਾ ਦਿਵਸ ਦੀਆਂ ਨਾਲ ਸੰਬੰਧਿਤ ਪਰੇਡਸ ਦੇਖਾਂਗੇ ਤੇ ਖਾਲਿਸਤਾਨ ਦਾ ਮੁੱਦਾ ਇੱਕ ਰੀਅਲਿਸਟਿਕ ਇਸ਼ੂ ਦੇ ਤੌਰ ਤੇ ਹੁਣ ਤਾਂ ਟਾਈਮ ਦੀ ਗੱਲ ਹੈ। ਔਰ ਇੰਟਰਨੈਸ਼ਨਲ ਜੋ ਕੁਝ ਚੱਲ ਰਿਹਾ ਇਸ ਵੇਲੇ ਇਕਨੋਮਿਕਲੀ, ਟੈਰਿਫ ਵਾਰਫੇਅਰ ਇੱਕ ਆਪਣੀ ਥਾਂ, ਆਈ ਟੂ ਆਈਬਾਲ ਚੈਲੰਜਸ ਆਪਣੀ ਥਾਂ, ਮੁਲਕਾਂ ਦੇ ਵਾਰ ਆਫ ਨਰਵਸ ਆਪਣੀ ਥਾਂ। ਪਰ ਇੱਕ ਗੱਲ ਇਹ ਸਭ ਦਾ ਕਹਿਣਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਾਈਨੈਂਸ਼ੀਅਲ ਵਰਲਡ ਉਹ ਨਹੀਂ ਰਹੇਗਾ ਜਿਹੜਾ 1990 ਤੋਂ ਜਿਹੜਾ ਪਿਛਲੇ ਇੱਕ ਹਫ਼ਤੇ ਪਹਿਲਾਂ ਤੱਕ ਸੀ, ਜਾਂ 20 ਜਨਵਰੀ ਜਿਹੜਾ ਉਹ 2025 ਤੱਕ ਸੀ। ਪਰ ਇਸ ਦੇ ਨਾਲ ਇਹ ਵੀ ਜੁੜਿਆ ਹੋਇਆ ਕਿ ਜਦੋਂ ਹੁਣ ਨਵੀਂ ਸਾਰਾ ਕੁਝ ਹੀ ਬਦਲ ਰਿਹਾ ਹੈ, ਨੇਸ਼ਨ ਬੇਸਡ ਜਾਂ ਜਿਹਨੂੰ ਪ੍ਰੋਟੈਕਸ਼ਨਿਜ਼ਮ ਕਿਹਾ ਜਾ ਰਿਹਾ ਇਕਨੋਮਿਕਲ ਦੁਨੀਆ 'ਚ, ਉਹਦਾ ਸੋ ਇਹਦੇ 'ਚ ਨਿਊ ਮੈਪ ਮੇਕਿੰਗ ਵੀ ਉਸ ਦਾ ਹਿੱਸਾ ਹੋਏਗੀ। ਭਾਰਤ ਜਿਹੜਾ ਬਿਲਕੁਲ ਜਿਸ ਨੂੰ ਸ਼ੈਲ ਸ਼ੌਕਡ ਹੁੰਦਾ, ਹਾਲਾਂਕਿ ਦੁਨੀਆ ਦੇ ਅੱਡ-ਅੱਡ ਮੁਲਕਾਂ ਨੇ ਆਪੋ ਆਪਣੀਆਂ ਤਜਵੀਜ਼ਾਂ ਵੀ ਦਿੱਤੀਆਂ ਨੇ, ਚੈਲੰਜ ਵੀ ਹੈ। ਚਾਈਨਾ ਨੇ ਤਾਂ ਅਲਟੀਮੇਟ ਵਾਰ ਤੱਕ ਦੀ ਧਮਕੀ ਵੀ ਦਿੱਤੀ ਹੈ। ਅੱਜ ਟਰੰਪ ਨੇ 105% ਟੈਰਿਫ ਐਡੀਸ਼ਨਲ 50% ਲਾ ਦਿੱਤੀ ਹੈ ਔਰ ਯੂਰਪੀਅਨ ਯੂਨੀਅਨ ਨੈਗੋਸ਼ੀਏਟ ਕਰ ਰਿਹਾ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਜੀ 50 ਦੇ ਕਰੀਬ ਮੁਲਕ ਜਿਹੜੇ ਨੇ ਉਹ ਨੈਗੋਸ਼ੀਏਸ਼ਨ ਟੇਬਲ ਤੇ ਆਏ ਨੇ ਔਰ ਗੱਲਬਾਤ ਕਰਨਾ ਚਾਹੁੰਦੇ ਨੇ। ਲੇਕਿਨ ਭਾਰਤ ਸ਼ੈਲ ਸ਼ੌਕਡ ਵਾਂਗ ਹਾਲਾਂਕਿ ਬਿਹਾਈਂਡ ਦਾ ਬੈਕ ਟ੍ਰੇਡ ਡੀਲ ਜਾਂ ਕੁਛ ਇਸ ਕਿਸਮ ਦੀ ਡਰਾਮੇਬਾਜ਼ੀ ਨਜ਼ਰ ਆ ਰਹੀ ਹੈ। ਲੇਕਿਨ ਸਭ ਤੋਂ ਜ਼ਿਆਦਾ ਜੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਸਾਰੇ 'ਚੋਂ ਜਿਹੜੀ ਹੋਪ ਜਨਰੇਟ ਹੋਈ ਹੈ ਕਿ ਇਸ ਸਾਰੇ ਦੇ ਨਾਲ, ਕਿਉਂਕਿ ਆਰਥਿਕਤਾ ਕਲੈਸ਼ 'ਚੋਂ ਹੀ
ਪੁਰਾਣੇ ਆਰਡਰ ਟੁੱਟਦੇ ਨੇ। ਜਿਵੇਂ ਤੁਸੀਂ ਫਸਟ ਵਰਲਡ ਵਾਰ ਤੋਂ ਬਾਅਦ ਦੇਖੋ, ਨਵੇਂ ਨੇਸ਼ਨ ਹੋਣ ਚਾਹੇ ਇਕਨੋਮਿਕਲ ਪਾਲਿਸੀਜ਼ ਬਦਲੀਆਂ। ਸੈਕੰਡ ਵਰਲਡ ਵਾਰ ਕੋਈ ਮੇਨ ਜੰਗ 'ਚ ਕੌਣ ਜਿੱਤਿਆ, ਟੈਰੀਟਰੀ ਕਿਹਨੇ ਕਿਹਦੀ ਫਤਹ ਕੀਤੀ ਨਹੀਂ ਸੀ, ਇਨਫਲੂਐਂਸ ਵੀ ਸੀ ਜੀ। ਇੱਕ ਐਮਪਾਇਰ ਦਾ ਡਾਊਨ ਸਾਈਡ ਸੀ, ਜਿਹੜਾ ਆਟੋਮੈਨ ਐਮਪਾਇਰ ਪਹਿਲੀ ਵਰਲਡ ਵਾਰ ਨੇ ਫਿਨਿਸ਼ ਕਰਤਾ ਸੀ। ਸੈਕੰਡ ਵਰਲਡ ਵਾਰ ਨੇ ਬ੍ਰਿਟਿਸ਼ ਐਮਪਾਇਰ ਨੂੰ, ਭਾਵੇਂ ਉਹ ਜੇਤੂ ਸੀ ਵਾਰ ਦੇ ਵਿੱਚ, ਪਰ ਉਸ ਨੂੰ ਰਿਡਿਊਸ ਕਰ ਦਿੱਤਾ ਇੱਕ ਨਿੱਕੇ ਜਿਹੇ ਮੁਲਕ ਦੇ ਤੌਰ ਦੇ ਉੱਤੇ, ਔਰ ਅਮਰੀਕਾ ਔਰ ਸੋਵੀਅਤ ਯੂਨੀਅਨ ਦਾ ਉਭਾਰ ਹੋਇਆ। ਲੇਕਿਨ ਨਾਲ ਇਕਨੋਮਿਕਲ ਪਾਲਿਸੀਜ਼ ਨੇ ਫਾਈਨਲੀ ਕੈਪੀਟਲਿਜ਼ਮ ਵਰਸਸ ਕਮਿਊਨਿਜ਼ਮ ਦੀ ਲੜਾਈ ਦੇ ਵਿੱਚ ਕਮਿਊਨਿਜ਼ਮ ਦਾ ਉਦੋਂ ਜਿਹੜਾ ਉਹ ਸ਼ਿਕੰਜਾ ਜਾਂ ਉਹਦੀ ਸ਼ਿਕਸਤ ਹੁੰਦੀ ਹੈ ਜਦੋਂ 15 ਟੁਕੜਿਆਂ 'ਚ ਵੰਡਿਆ ਜਾਂਦਾ ਹੈ। ਚਾਈਨਾ ਦੇ ਵਿੱਚ ਨਵੀਂ ਜਿਹੜੀ ਆ ਉਹ ਪਾਲਿਸੀ ਦੇ ਨਾਲ ਬੇਸ਼ੱਕ ਮਾਰਕਸਿਜ਼ਮ ਜਾਂ ਮਾਓਇਜ਼ਮ ਹੈ, ਲੇਕਿਨ ਉਹ ਲਿਬਰਲ ਵਰਲਡ ਦੇ ਵਿੱਚ ਜੁਆਇਨ ਕਰਦੇ ਨੇ, ਔਰ ਉਹਦੀ ਜਸਟੀਫਿਕੇਸ਼ਨ ਇਹ ਕਹਿ ਕੇ ਸ਼ੀ ਜਿਨਪਿੰਗ ਤੋਂ ਪਹਿਲਾ ਪ੍ਰੈਜ਼ੀਡੈਂਟ ਸੀ, ਉਹਨੂੰ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਤਾਂ ਮਾਰਕਸਿਜ਼ਮ ਹੀ ਬਿਲਕੁਲ ਹੋ ਰਿਹਾ ਹੈ, ਤੁਸੀਂ ਤਾਂ ਇਕੋਨਮੀ ਔਰ ਕੈਪੀਟਲਿਸਟ ਥਾਟ ਦੇ ਉੱਤੇ ਇੰਪਲੀਮੈਂਟ ਕਰ ਰਹੇ ਹੋ। ਤਾਂ ਉਹਨੇ ਉਹਨੂੰ ਜਸਟੀਫਾਈ ਕੀਤਾ ਸੀ ਕਿ ਇਟ ਡਜ਼ਨਟ ਮੈਟਰ the color of the cat is black or white, it should know how to catch mice ਜੀ। ਕਿ ਬਿੱਲੀ ਦਾ ਰੰਗ ਕਾਲਾ ਜਾਂ ਚਿੱਟਾ ਇਹ ਮੈਟਰ ਨਹੀਂ ਕਰਦਾ, ਚੂਹੇ ਫੜਨੇ ਹੋਣੇ ਚਾਹੀਦੇ ਨੇ। ਸੋ ਹੁਣ ਸਾਨੂੰ ਲੱਗਦਾ ਵੀ ਉਹ ਆਰਡਰ ਜਿਹੜਾ 1990 ਦਾ ਫ੍ਰੀ ਵਰਲਡ ਟ੍ਰੇਡ ਦਾ ਸੀ, ਉਸ ਦਾ ਵੀ ਭੋਗ ਪੈ ਗਿਆ। ਹੁਣ ਆਲਮੋਸਟ 35 ਸਾਲ ਬਾਅਦ ਜੋ ਨਵਾਂ ਚੱਲ ਰਿਹਾ ਹੈ, ਔਰ ਇੰਡੀਆ ਦਾ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਕਿ ਇਹ ਦੋ ਬੇੜੀਆਂ 'ਚ ਪੈਰ ਦੇ ਥੱਲੇ, ਅਦਰਵਾਈਜ਼ ਇਹਨਾਂ ਦੀ ਡਿਜ਼ਾਸਟਰ ਵਿਦਨ ਕੰਟਰੀ ਜਿਹੜੀਆਂ ਡਾਈਸੈਂਸ਼ਨਸ ਨੇ ਜਾਂ ਦੂਸਰੇ, ਔਰ ਸਿੱਖ ਫੈਕਟਰ ਦਾ ਇੰਟਰਨੈਸ਼ਨਲ ਸਕਰੀਨ ਤੇ ਹੋਣਾ ਖਾਲਿਸਤਾਨ ਦੇ ਮੁੱਦੇ ਤੇ, ਮੈਂ ਸਮਝਦਾ ਵੀ ਇਸ ਖਾਲਸਾ ਜਿਹੜੇ ਸਾਜਨਾ ਦਿਵਸ ਨਾਲ ਸੰਬੰਧਿਤ ਨਗਰ ਕੀਰਤਨ ਹੋਣਗੇ, ਸਾਨੂੰ ਆਪਣੇ ਲੋਕਾਂ ਦਾ ਜਿੱਥੇ ਉਹਨਾਂ ਦੇ ਹੌਸਲੇ ਬੁਲੰਦ ਨੇ, ਕਿਤੇ ਨਾ ਕਿਤੇ ਅਨਸਰਟਨਟੀ ਜਾਂ ਕੁਛ ਇਸ਼ੂਜ਼ ਐਸੇ ਆ ਜਾਂਦੇ ਨੇ ਜਿਹੜੇ ਕਈ ਵਾਰ ਡਿਵਾਈਸਿਵ ਵੀ ਹੁੰਦੇ ਨੇ। ਪਰ ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਇਹ ਕਿਹਾ ਸੀ ਕਿ ਸਾਡਾ ਹੁਣ ਇਸ ਵੇਲੇ ਇੱਕੋ ਹੀ ਫੋਕਸ ਸ਼ਹੀਦਾਂ ਦੇ ਡੁੱਲਾ ਖੂਨ, ਜਿਹੜਾ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ, ਤਾਂ ਕਿ ਆਉਣ ਵਾਲਾ ਕੌਮ ਦਾ ਕੱਲ ਸ਼ਾਨ ਮਤਾ ਹੋਏ, ਮਾਨ ਮਤਾ ਹੋਏ। ਇਸ ਵੇਲੇ 1 ਪੁਆਇੰਟ ਫੋਕਸ, ਇੱਕ ਵੀ ਐਗਰੀ ਟੂ ਡਿਸਐਗਰੀ ਕਿ ਕੁਝ ਚੀਜ਼ਾਂ ਬਾਰੇ ਹੋ ਸਕਦਾ ਹਰ ਇੱਕ ਦੀ ਪਹੁੰਚ ਵੱਖੋ ਵੱਖਰੀ ਹੋਏ, ਲੇਕਿਨ ਸਾਡਾ ਫੋਕਸ ਲੂਜ਼ ਨਹੀਂ ਹੋਣਾ ਚਾਹੀਦਾ। ਤੇ ਫੋਕਸ ਇਹੀ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਸੋਵਰਨਿਟੀ ਹੁੰਦੀ ਹੈ, ਫਿਰ ਤੁਹਾਨੂੰ ਜਾ ਕੇ ਲੌਬੀ ਕਰਨ ਦੀ ਵੀ ਲੋੜ ਨਹੀਂ ਹੁੰਦੀ। ਫਿਰ ਦੁਸ਼ਮਣ ਵੀ ਜਿਹੜੇ ਨੇ ਉਹ ਤੁਹਾਡੇ ਲਈ ਮਿੱਤਰ ਬਣ ਕੇ ਸੌਗਾਤਾਂ ਲੈ ਕੇ ਆਉਂਦੇ ਨੇ, ਕਿਉਂਕਿ ਅਲਟੀਮੇਟਲੀ ਪੋਲੀਟੀਕਲ ਪਾਵਰ, ਚਾਹੇ ਜਿਹਨੂੰ ਕਹਿੰਦੇ ਨੇ ਕਿ ਪਾਵਰ ਟਾਕਸ ਜੀ। ਸੋ ਇਹਨਾਂ ਹੀ ਸ਼ਬਦਾਂ ਨਾਲ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ।